ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਨਾ ਟੌਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰੈਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਤਾਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 23 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਇੱਕ ਗੱਲ ਦੀ ਅਗਾਊਂ ਮਾਫੀ ਮੰਗਦੇ ਚੱਲੀਏ ਕਿ ਸਿਹਤ ਕਾਰਨਾਂ ਕਰਕੇ ਸਾਡੇ ਦੋਨਾਂ ਵੱਲੋਂ ਹੀ ਡਿਸਟਰਬੈਂਸ ਆਉਂਦੀ ਹੈ, ਉਹਦੇ ਲਈ ਅਗਾਊਂ ਮਾਫੀ ਜੀ। ਜੀ ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਜੀ। ਸ਼ੁਰੂਆਤ ਕਰੀਏ ਸਰਹੱਦਾਂ ਤੋਂ, ਬਾਰਡਰਾਂ ਤੋਂ। ਪੰਜਾਬੀ ਜਿਵੇਂ ਆਪਾਂ ਅਕਸਰ ਹੀ ਜ਼ਿਕਰ ਕਰਦੇ ਹੁੰਦੇ ਹਾਂ ਕਿ ਕੰਮ ਕੋਈ ਕਰਦਾ ਹੋਵੇ, ਬੈਠਾ ਕਿਤੇ ਹੋਵੇ, ਉਹਦੀ ਜਿਹੜੀ ਸੁੱਤਾ ਹੈ, ਉਹਦਾ ਜਿਹੜਾ ਧਿਆਨ ਆ ਉਹ ਰਹਿੰਦਾ ਉੱਥੇ ਹੀ ਹੈ ਕਿ ਕਿਤੇ ਕੋਈ ਅਣਹੋਣੀ ਨਾ ਵਾਪਰ ਜੇ, ਕਿਤੇ ਪਤਾ ਨਹੀਂ ਹੁਣ ਬਣੂਗਾ ਕੀ। ਕਿਉਂਕਿ ਸਰਕਾਰ ਦੇ ਜ਼ਬਰ ਤੋਂ ਕੋਈ ਮੁਨਕਰ ਨਹੀਂ ਹੈ ਨਾ ਤਾਂ, ਤੇ ਨਾ ਹੀ ਉਹ ਬੇਪਤੇ ਆ। ਉਹਨੂੰ ਪਤਾ ਹੈ ਕਿ ਸਰਕਾਰਾਂ ਕਿਵੇਂ ਜ਼ੁਲਮ ਕਰਦੀਆਂ। ਬਾਰਡਰਾਂ ਤੇ ਕਹਿੰਦੇ 29 ਤੱਕ ਸ਼ਾਂਤੀ ਹੈ, ਪਰ ਦੂਜੇ ਪਾਸੇ ਛੋਟਾ ਭਰਾ ਹਰਿਆਣਾ, ਉੱਥੋਂ ਦੇ ਕਿਸਾਨ ਤੱਤੇ ਹੋਏ ਪਏ ਆ ਜੀ। ਪ੍ਰਵੀਨ ਜੀ, ਬਿਲਕੁਲ ਕੱਲ ਦਾ ਦਿਨ ਲਗਭਗ ਪੂਰੇ ਪੰਜਾਬ ਦੇ ਵਿੱਚ ਸਰਹੱਦੀ ਬਾਰਡਰਾਂ ਦੇ ਉੱਤੇ ਜਾਂ ਹਾਂਜੀ। ਉਧਰ ਸਰਹੱਦ ਪਾਰ ਹਰਿਆਣਾ ਵਾਲੇ ਪਾਸੇ ਉਥਲ ਪੁਥਲ ਵਾਲਾ, ਰਾਜਨੀਤਿਕ ਬਿਆਨਬਾਜ਼ੀ ਵਾਲਾ ਤੇ ਸਥਾਨਕ ਘਟਨਾਕ੍ਰਮ ਵਾਲਾ ਰਿਹਾ। ਸ਼ੰਭੂ ਬਾਰਡਰ ਦੇ ਉੱਤੇ ਤੇ ਖਨੌਰੀ ਬਾਰਡਰ ਦੇ ਉੱਤੇ ਸ਼ਾਂਤੀ ਦੇਖਣ ਨੂੰ ਮਿਲੀ। ਬਕਾਇਦਾ ਤੌਰ ਤੇ ਜਿਹੜੇ ਹਰਿਆਣਾ ਵਾਲੇ ਪਾਸੇ ਜਿੱਧਰ ਪੁਲਿਸ ਤੈਨਾਤ ਹੈ, ਸੁਰੱਖਿਆ ਦਸਤੇ ਤੈਨਾਤ ਨੇ, ਉਧਰ ਬਜ਼ੁਰਗ ਕਿਸਾਨਾਂ ਨੇ ਰੱਸੀਆਂ ਬੰਨ ਕੇ ਮਤਲਬ ਕਿ ਆਪ ਉੱਥੇ ਪਹਿਰੇਦਾਰੀ ਕੀਤੀ ਇੱਕ ਤਰ੍ਹਾਂ ਨਾਲ, ਤਾਂ ਕਿ ਨੌਜਵਾਨ ਵਰਗ ਅਗਾਂਹ ਨਾ ਆਉਣ। ਖਨੌਰੀ ਬਾਰਡਰ ਤੇ ਤਾਂ ਜਾਣ ਤੋਂ ਪਹਿਲਾਂ ਕੁਝ ਪਿਛਾਂ ਟਰੈਲੀਆਂ ਲਾ ਦਿੱਤੀਆਂ ਗਈਆਂ ਤੇ ਉੱਥੇ ਬਜ਼ੁਰਗ ਕਿਸਾਨਾਂ ਨੇ ਆਪ ਬੈਠ ਕੇ ਕਿਹਾ ਕਿ ਨੌਜਵਾਨੋ ਤੁਸੀਂ ਟਿਕੋ, ਆਪਣੇ ਲੀਡਰ ਜਦੋਂ ਆਪਾਂ ਨੂੰ ਅਗਲਾ ਹੁਕਮ ਦੇਣਗੇ ਆਪਾਂ ਉਹਦੇ ਅਨੁਸਾਰ ਵਧਣਾ, ਅੱਗੇ ਨਹੀਂ ਜਾਣਾ ਜੀ। ਸੋ ਇਸ ਲਈ ਨੌਜਵਾਨਾਂ ਨੂੰ ਸ਼ਾਂਤ ਕਰਦਿਆਂ, ਸਮਝਾਉਂਦਿਆਂ, ਬੁਝਾਉਂਦਿਆਂ ਇਹ ਟੀਮਾਂ ਉੱਥੇ ਆਪਣੀ ਡਿਊਟੀ ਦਿੰਦੀਆਂ ਨਜ਼ਰ ਆਈਆਂ। ਜਦੋਂ ਕਿ ਸ਼ੰਭੂ ਬਾਰਡਰ ਦੇ ਉੱਤੇ ਕੱਲ ਮੈਂ ਦੇਖ ਰਿਹਾ ਸੀਗਾ ਕਿ ਮੈਨੂੰ ਜਾਣਕਾਰੀ ਮਿਲੀ ਕਿ ਕੁਝ ਆਲੇ ਦੁਆਲੇ ਦੇ ਸਕੂਲਾਂ ਦੇ ਜਵਾਕ ਵੱਡੀ ਗਿਣਤੀ 'ਚ ਕੱਲ ਆਏ। ਠੀਕ ਹੈ ਜੀ। ਸੋ ਸਕੂਲੀ ਵਿਦਿਆਰਥੀ ਸਕੂਲੀ ਵਰਦੀਆਂ ਦੇ ਵਿੱਚ ਉੱਥੇ ਕਹਿੰਦੇ ਜੀ ਮਤਲਬ ਕਿ ਅਸੀਂ ਦੇਖਣ ਆਏ ਹਾਂ ਕਿਸਾਨ ਅੰਦੋਲਨ ਮਤਲਬ ਕਿਵੇਂ ਚੱਲ ਰਿਹਾ ਹੈ ਨਾ। ਸੋ ਇਸ ਲਈ ਉਹ ਬੱਚਿਆਂ 'ਚ ਵੀ ਇੱਕ ਉਹ ਭਾਵਨਾ, ਇੱਕ ਚਿਣਗ ਉਹ ਕੱਲ ਮਹਿਸੂਸ ਕੀਤੀ। ਸੋ ਇਸ ਲਈ ਕੁੱਲ ਮਿਲਾ ਕੇ ਜਿਹੜੀਆਂ ਧਿਰਾਂ ਅਗਵਾਈ ਕਰ ਰਹੀਆਂ ਨੇ, ਜਿਨ੍ਹਾਂ ਨੇ ਕੱਲ ਫੈਸਲਾ ਲੈਣਾ ਸੀ ਕਿ ਅਗਲਾ ਫੈਸਲਾ ਕੀ ਹੋਏਗਾ, ਸਾਰਿਆਂ ਦੀ ਨਜ਼ਰ ਉਸ ਤੇ ਸੀ, ਖਾਸ ਕਰ ਡੱਲੇਵਾਲ ਹੋਰਾਂ ਦੇ ਉੱਤੇ ਜਾਂ ਪੰਨੂ ਪੰਧੇਰ ਵਾਲੀ ਜਥੇਬੰਦੀ ਦੇ ਉੱਤੇ। ਸੋ ਉਹਨਾਂ ਨੇ ਕੱਲ ਖਨੌਰੀ ਬਾਰਡਰ ਤੇ ਪ੍ਰਵੀਨ ਜੀ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਕਰਕੇ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਅਗਲੇ ਪ੍ਰੋਗਰਾਮ ਕੁਝ ਲੀਕ ਲਏ ਨੇ, ਜਿਵੇਂ ਕੈਂਡਲ ਮਾਰਚ ਕਰਾਂਗੇ, ਫਿਰ 2 ਦਿਨ ਸੈਮੀਨਾਰ ਕਰਾਂਗੇ ਇਹਨਾਂ ਹੀ ਬਾਰਡਰਾਂ ਦੇ ਉੱਤੇ ਬੁੱਧੀਜੀਵੀਆਂ ਨੂੰ ਬੁਲਾ ਕੇ ਇਸ ਮਸਲਿਆਂ ਦੇ ਹੱਲ ਲਈ। ਫਿਰ ਪਿੰਡਾਂ ਦੇ ਵਿੱਚ ਅਸੀਂ ਬੈਠਕਾਂ ਕਰਾਂਗੇ, ਪਿੰਡਾਂ ਦੇ ਵਿੱਚ ਅਸੀਂ ਮਾਰਚ ਕਰਾਂਗੇ। ਉਹ ਇਸ ਸਾਰੀ ਪ੍ਰਕਿਰਿਆ ਨੂੰ ਅਸੀਂ 5-6 ਦਿਨ ਇਸੇ ਕੰਮ ਤੇ ਲਾਵਾਂਗੇ ਤੇ 27 ਤਰੀਕ ਨੂੰ ਅਸੀਂ ਦੁਬਾਰਾ ਆਪਣੀ ਬੈਠਕ ਕਰਕੇ ਫਿਰ 29 ਤੋਂ ਸਾਡਾ ਕੀ ਪ੍ਰੋਗਰਾਮ ਉਹਦਾ ਐਲਾਨ ਕਰਾਂਗੇ। ਸੋ ਇਹ ਸਭ ਦੇ ਦਰਮਿਆਨ ਸ਼ੰਭੂ ਬਾਰਡਰ ਤੇ ਕੱਲ ਉਸੇ ਤਰ੍ਹਾਂ ਪੱਕੀਆਂ ਪੈਪਾਂ ਲੱਗ ਕੇ ਸ਼ੈੱਡ ਪੈਣ ਲੱਗ ਪਏ। ਕੁਝ ਕਿਸਾਨਾਂ ਨੇ ਆਪਣੇ ਉੱਥੇ ਪੱਕੇ ਸ਼ੈੱਡ ਪਾਉਣੇ, ਕੁਝ ਜਥੇਬੰਦੀ ਟਰੈਲੀ ਵਾਲਿਆਂ ਨੇ ਆਪਣੇ ਪੱਕੇ ਸ਼ੈੱਡ ਪਾਉਣੇ ਸ਼ੁਰੂ ਕਰ ਦਿੱਤੇ। ਸੋ ਕਹਿੰਦੇ ਸਿੰਘੂ ਨਾ ਸੀ ਸ਼ੰਭੂ ਸਹੀ, ਸੋ ਇੱਥੇ ਹੀ ਪੱਕੇ ਡੇਰੇ ਲਾ ਦਿਆਂਗੇ, ਸਾਡਾ ਤਾਂ ਮੋਰਚਾ ਹੀ ਕੱਢਣਾ ਕਿ ਠੀਕ ਹੈ। ਜੇ ਸਰਕਾਰ ਨੂੰ ਇਹ ਲੱਗਦਾ ਕਿ ਰਾਹ ਰੋਕ ਕੇ ਉਹਨਾਂ ਦਾ ਗੁਜ਼ਾਰਾ ਹੁੰਦਾ ਤਾਂ ਉਹ ਰਾਹ ਰੋਕ ਲੈਣ, ਕਿਉਂਕਿ ਲੋਕਾਂ 'ਚ ਸੁਨੇਹਾ ਦੇਣ ਦੀ ਕੋਸ਼ਿਸ਼ ਦੇ ਰਹੇ ਕਿ ਕਿਸਾਨ ਅੰਦੋਲਨ ਕਰਕੇ ਰੋਕਿਆ। ਪ੍ਰਵੀਨ ਜੀ, ਰੋਕਿਆ ਪੁਲਿਸ ਨੇ ਹੈ, ਰੋਕਿਆ ਸਰਕਾਰਾਂ ਨੇ ਹੈ ਜੀ। ਬਿਲਕੁਲ ਨਹੀਂ ਤਾਂ ਉਹ ਚਾਹੁੰਦੇ ਕਿ ਹਾਂ ਇਕਰਾ ਖੁੱਲਾ ਰੱਖ ਲਓ, ਚਲਾਈ ਜਾਓ। ਸੋ ਇਸ ਤਰੀਕੇ ਨਾਲ ਉੱਥੇ ਪੱਕਾ ਮੋਰਚਾ ਲੱਗਣ ਦੀ ਇੱਕ ਕਵਾਇਦ ਬਣਦੀ ਨਜ਼ਰ ਆ ਰਹੀ ਹੈ। ਇਹ ਸਭ ਦੇ ਦਰਮਿਆਨ ਇੱਕ ਪ੍ਰਿਤਪਾਲ ਦੇ ਮਾਪੇ ਸਾਹਮਣੇ ਆ ਰਹੇ ਨੇ ਕਿ ਉਹਨਾਂ ਦਾ ਜਵਾਕ ਹਰਿਆਣਾ ਪੁਲਿਸ ਨੇ ਜਬਰੀ ਚੱਕਿਆ ਹੋਇਆ ਹੈ, ਉਹ ਅੰਦਰ ਡੱਕਿਆ ਹੋਇਆ ਹੈ, ਨਾ ਉਸ ਨੂੰ ਮਿਲਣ ਦਿੰਦੇ ਨੇ, ਨਾ ਕੁਛ ਉਹਦਾ ਇਲਾਜ ਕਿਵੇਂ ਚੱਲ ਰਿਹਾ ਨਹੀਂ ਪਤਾ ਕੁਛ। ਸੋ ਇਸ ਲਈ ਉਹ ਮਾਪੇ ਚਾਹੁੰਦੇ ਨੇ ਕਿ ਸਾਡਾ ਜਵਾਕ ਸਾਡੇ ਸਪੁਰਦ ਕੀਤਾ ਜਾਵੇ। ਉਸ ਨੂੰ ਲੈ ਕੇ ਰਾਜਨੀਤਿਕ ਤਰ੍ਹਾਂ ਦੀ ਕੱਲ ਬਿਆਨਬਾਜ਼ੀ ਦੀ ਸਾਹਮਣੇ ਆਈ। ਉਧਰ ਕੱਲ ਹਰਿਆਣਾ ਦਾ ਬਜਟ ਪੇਸ਼ ਸੀ ਪ੍ਰਵੀਨ ਜੀ। ਮਨੋਹਰ ਲਾਲ ਖੱਟਰ ਉਹਨਾਂ ਨੇ ਬਜਟ ਪੇਸ਼ ਕੀਤਾ ਤੇ ਬਜਟ ਪੇਸ਼ ਦੇ ਦੌਰਾਨ ਹੀ ਉਹਨਾਂ ਨੇ ਕਿਹਾ ਕਿ ਮੈਂ ਕਿਸਾਨ ਦਾ ਪੁੱਤ ਹਾਂ,
ਮੈਂ ਖੇਤੀ ਕੀਤੀ ਆ, ਮੈਂ ਹਲ ਚਲਾਇਆ, ਮੈਨੂੰ ਕਿਸਾਨੀ ਦਰਦ ਦਾ ਪਤਾ। ਮਤਲਬ ਜੇ ਕਿਸਾਨੀ ਦਰਦ ਦਾ ਪਤਾ ਹੁੰਦਾ ਤਾਂ ਤੁਹਾਡੀ ਫੋਰਸ ਕਿਸਾਨਾਂ ਤੇ ਤਸ਼ੱਦਦ ਨਾ ਢਾਉਂਦੀ। ਬਿਲਕੁਲ ਸਹੀ, ਬਿਲਕੁਲ ਜੇ ਬਹੁਤ ਸਹੀ। ਤੁਸੀਂ ਸੱਚਮੁੱਚ ਕਿਸਾਨ ਦੇ ਪੁੱਤ ਹੁੰਦੇ ਤਾਂ ਹੂੰ, ਤੁਸੀਂ ਅੰਦੋਲਨ 'ਚ ਪੁਲਿਸ ਵਾਲਿਆਂ ਦੇ ਮੂਹਰੇ ਆ ਕੇ ਉਹਨਾਂ ਨਾਲ ਖੜੇ ਹੁੰਦੇ। ਹੂੰ, ਸਵਾਲ ਪਾਰਟੀ ਦਾ, ਸਵਾਲ ਧਿਰ ਦਾ, ਸਵਾਲ ਜਥੇਬੰਦੀ ਦਾ ਨਹੀਂ, ਸਵਾਲ ਕਿਸਾਨੀ ਮਸਲੇ ਦਾ ਹੂੰ, ਔਰ ਦੇਸ਼ ਭਰ ਦੇ ਕਿਸਾਨੀ ਮਸਲੇ ਆ। ਤੁਸੀਂ ਆਪਣੀ ਰਾਜਨੀਤੀ ਤੋਂ ਉੱਪਰ ਉੱਠ ਕੇ ਫਿਰ ਬਾਹਰ ਆਉਂਦੇ ਨਾ। ਹੂੰ, ਸੰਸਦ 'ਚ ਬਿਆਨ ਦੇਣਾ, ਵਿਧਾਨ ਸਭਾ 'ਚ ਖੜ ਕੇ ਬਿਆਨ ਦੇਣਾ, ਸਾਰਿਆਂ ਨੂੰ ਪਤਾ ਇੱਥੇ ਬਾਦਲ ਟੱਬਰ ਵੀ ਆਪਣੇ ਆਪ ਨੂੰ ਕਿਸਾਨਾਂ ਲਈ ਕਹਾਉਂਦਾ ਤੇ ਉਹਨਾਂ ਦੇ ਸੰਸਦ 'ਚ ਬਿਆਨ ਕਿਹੋ ਜਿਹੇ ਨੇ ਸਾਰਿਆਂ ਨੂੰ ਪਤਾ। ਹਾਂਜੀ, ਹਾਂਜੀ, ਕਿਸੇ ਤੋਂ ਸੋ ਲੁਕਿਆ ਨਹੀਂ, ਇਸ ਬਿਲਕੁਲ ਲਈ ਸਹੀ। ਇਹ ਲੁਕਿਆ ਛੁਪਿਆ ਕੁਛ ਨਹੀਂਗਾ। ਹੂੰ, ਕੈਪਟਨ ਜੀ, ਅਮਰਿੰਦਰ ਵੀ ਪਿਛਲੀ ਵਾਰ ਦਮਗੇ ਮਾਰਦੇ ਸੀ ਕਿ ਅਸਲੀ ਕਿਸਾਨ ਪੁੱਤ ਮੈਂ ਹੀ ਹਾਂ। ਹੂੰ, ਤੇ ਹੁਣ ਮੋਦੀ ਦੇ ਘਰੇ ਜਾ ਕੇ ਮਿੰਨਤ ਕਰਦੇ ਨੇ ਆਪਣੀਆਂ ਧੀ ਤੇ ਘਰ ਵਾਲੀ ਦੀ ਟਿਕਟਾਂ। ਹੂੰ, ਸੋ ਇਸ ਲਈ ਇਹ ਸਾਰਿਆਂ ਨੂੰ ਸਾਰੇ ਚਿਹਰੇ ਯਾਦ ਨੇ। ਭਗਵੰਤ ਮਾਨ ਜਿਹੜਾ ਕਹਿੰਦਾ ਕਿ ਪਿੰਡ ਚੋਂ ਆਇਆ, ਮੈਨੂੰ ਪੰਪ ਚਲਾਉਣਾ ਵੀ ਆਉਂਦਾ ਹੈ ਨਾ, ਮੈਨੂੰ ਪਟਾ ਚੜਾਉਣਾ ਵੀ ਆਉਂਦਾ। ਸੋ ਹੁਣ ਉਹ ਵਿਚੋਲੀਏ ਕਰਦਾ ਮੰਤਰੀਆਂ ਦੀ ਬੈਠਕ 'ਚ, ਪਰ ਅੰਦੋਲਨਕਾਰੀ ਕਿਸਾਨਾਂ ਨਾਲ ਆ ਕੇ ਨਹੀਂ ਬੈਠ ਸਕਦਾ। ਸੋ ਇਸ ਲਈ ਇਹ ਸਾਰੇ ਚਿਹਰੇ ਬੇਨਕਾਬ ਨੇ। ਜੀ, ਹਾਂ, ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੱਲ ਹਰਿਆਣੇ ਦੇ ਕਿਸਾਨਾਂ ਨੂੰ ਸ਼ਾਂਤ ਕਰਨ ਦੀ ਕਵਾਇਦ ਦੇ ਵਿੱਚ ਇੱਕ ਦਾ ਕਹਿ ਲਓ, ਹਾਂਜੀ, ਇੱਕ ਮੌਕੇ ਦੀ ਨਿਜਾਗਤ ਕਹਿ ਲਓ, ਮਜਬੂਰੀ ਕਹਿ ਲਓ, ਕਿ ਉਹਨਾਂ ਨੇ ਕੱਲ ਆਪਣੇ ਬਜਟ 'ਚ ਤਜਵੀਜ਼ ਲਿਆਂਦੀ ਕਿ ਜਿਹੜੇ ਕਿਸਾਨ ਆਪਣਾ ਕਰਜ਼ਾ ਮੋੜਨਗੇ ਉਹਨਾਂ ਦਾ ਵਿਆਜ ਤੇ ਉਹਨਾਂ ਦੀ ਲੇਟ ਲਤੀਫੀ ਕਾਰਨ ਜਾਂ ਕਿਸ਼ਤਾਂ ਸਮੇਂ ਸਿਰ ਨਾ ਭਰਨ ਕਾਰਨ ਜਿਹੜਾ ਜੁਰਮਾਨਾ ਹੈ ਉਹ ਮੈਂ ਸਾਰਾ ਮਾਫ ਕਰ ਦਾਂ। ਠੀਕ ਹੈ। ਕਰਜ਼ਾ ਦੇਣਾ ਪਏਗਾ ਕਹਿੰਦੇ ਜੀ ਵਾਪਸ, ਪਰ ਉਹਨਾਂ ਦਾ ਵਿਆਜ ਸਾਰਾ ਮਾਫ ਹੋ ਜਾਏਗਾ, ਮੂਲ ਦੇਣਾ ਪਏਗਾ ਮਤਲਬ, ਤੇ ਦੂਆ ਜਿਹੜਾ ਉਹਨਾਂ ਦਾ ਉੱਪਰ ਜੁਰਮਾਨਾ ਲੱਗਿਆ ਹੋਇਆ ਕੋਈ ਉਹ ਵੀ ਮੈਂ ਮਾਫ ਕਰਦਾ। ਸੋ ਇਸ ਤਰ੍ਹਾਂ ਉਹਨਾਂ ਨੇ ਹਰਿਆਣੇ ਦੇ ਕਿਸਾਨਾਂ ਨੂੰ ਮਤਲਬ ਕਿ ਆਪਣੀ ਪਾਰਟੀ ਨਾਲ ਜੋੜਨ ਲਈ ਜਾਂ ਇਹ ਦਿਖਾਉਣ ਲਈ ਕਿ ਸੱਚਮੁੱਚ ਮੈਂ ਕਿਸਾਨ ਦਾ ਇਹ ਕੋਸ਼ਿਸ਼ ਕੀਤੀ। ਚਲੋ ਇਹ ਇਸੇ ਕੋਸ਼ਿਸ਼ ਦਾ ਹੀ ਸਹੀ ਕਿ ਕੁਝ ਕਿਸਾਨਾਂ ਨੂੰ ਫਾਇਦਾ ਤਾਂ ਹੋਊਗਾ ਨਾ। ਪਰ ਉਧਰ ਹਿਸਾਰ ਦੇ ਵਿੱਚ ਖਨੌਰੀ ਬਾਰਡਰ ਦੇ ਲਈ ਆਉਣ ਲਈ ਕਿਸਾਨ ਹਰਿਆਣੇ ਚੋਂ ਨਿਕਲ ਪਏ ਜੀ। ਪ੍ਰਵੀਨ ਜੀ, ਐਸਕੇਐਮ ਦੀ ਬੈਠਕ ਤੋਂ ਬਾਅਦ ਵੀ ਹੂੰ, ਤੇ ਆਹ ਬਾਰਡਰਾਂ ਤੇ ਚੱਲ ਰਹੇ ਅੰਦੋਲਨ ਦੇ ਦੌਰਾਨ ਵੀ ਹਰਿਆਣਾ ਪੁਲਿਸ ਦਾ, ਹਰਿਆਣਾ ਸਰਕਾਰ ਦਾ ਉੱਥੇ ਦੇ ਕਿਸਾਨ ਆਗੂਆਂ ਤੇ ਲਗਾਤਾਰ ਮਤਲਬ ਕਿ ਪੈਣੀ ਨਜ਼ਰ ਰੱਖ ਰਹੇ ਨੇ ਕਿ ਹਾਂ ਇਹਨਾਂ ਨੂੰ ਜਾਣ ਨਹੀਂ ਦੇਣਾ, ਆਉਣ ਨਹੀਂ ਦੇਣਾ। ਕੁਝਾਂ ਨੂੰ ਘਰਾਂ 'ਚ ਨਜ਼ਰਬੰਦ ਕਰਨ ਦੀਆਂ ਕਵਾਇਦਾਂ ਜਾਰੀ ਨੇ, ਕੁਝ ਦੀਆਂ ਟਰੈਕਟਰ ਟਰੈਲੀਆਂ ਫੜਨ ਦੀਆਂ ਤਿਆਰੀਆਂ ਨੇ, ਕਿਸੇ ਨੂੰ ਚੱਕ ਲੈਂਦੇ ਨੇ, ਕਿਸੇ ਦੇ ਨੋਟਿਸ ਲੱਗ ਜਾਂਦਾ। ਸੋ ਕੱਲ ਜਦੋਂ ਹਿਸਾਰ ਚੋਂ ਵੱਡੀ ਗਿਣਤੀ 'ਚ ਆਪ ਮਹਾਰੇ ਕਿਸਾਨ ਕਹਿੰਦੇ ਅਸੀਂ ਖਨੌਰੀ ਬਾਰਡਰ ਤੇ ਆਪਣੇ ਭਰਾਵਾਂ ਕੋਲ ਚੱਲੇ ਆ, ਉਧਰਲੀ ਕੂਚ ਕਰਦੇ ਨੇ ਤਾਂ ਹਰਿਆਣਾ ਪੁਲਿਸ ਉਹਨਾਂ ਨੂੰ ਵੀ ਘੇਰ ਕੇ ਕੁੱਟਦੀ ਆ ਜੀ, ਉਹਨਾਂ ਤੇ ਵੀ ਅੱਥਰੂ ਗੈਸ ਦੇ ਗੋਲੇ ਭਰਾਉਂਦੀ ਆ, ਉਹਨਾਂ ਤੇ ਵੀ ਡਾਂਗ ਫੇਰਦੀ ਆ, ਉਹਨਾਂ ਨੂੰ ਭਜਾਉਂਦੀ ਆ, ਕੁੱਟਦੀ ਆ, ਮਾਰਦੀ ਆ, ਤੇ ਰੋਸੇ ਵਜੋਂ ਉਧਰੋਂ ਵੀ ਕੁਝ ਪੱਥਰਬਾਜ਼ੀ ਹੁੰਦੀ ਆ ਤੇ ਉਹ ਪੱਥਰਬਾਜ਼ੀ ਦੇ ਵਿੱਚ ਕੁਝ ਪੁਲਿਸ ਕਰਮੀ ਵੀ ਜ਼ਖਮੀ ਹੁੰਦੇ ਨੇ ਜੀ। ਸੋ ਇਹ ਸਾਰਾ ਵਰਤਾਰਾ ਕੱਲ ਹਰਿਆਣਾ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਹਰਿਆਣਾ ਦਾ ਕਿਸਾਨ ਖਾਸਾ ਇਸ ਪਹਿਲੂ ਤੇ ਲੈ ਕੇ ਤੱਤਾ ਹੁੰਦਾ ਨਜ਼ਰ ਆਇਆ। ਉਧਰ ਉਹਨਾਂ ਦੀ ਗਰਮਾ ਗਰਮੀ ਤੇ ਉਧਰ ਉਹਨਾਂ ਦੇ ਘਰਾਂ ਦੇ ਬਾਹਰ ਨੋਟਸ ਕਿ ਜੀ ਆਪਣੀ ਜਾਇਦਾਦ ਦਾ, ਆਪਣੇ ਲੈਣ ਦੇਣ ਦਾ, ਆਪਣੀ ਪ੍ਰਾਪਰਟੀ ਦਾ, ਆਪਣੀ ਜ਼ਮੀਨ ਦਾ ਸਾਰਾ ਕਾਗਜ਼ ਪੱਤਰ, ਦਸਤਾਵੇਜ਼, ਫਾਈਲਾਂ ਲੈ ਕੇ ਥਾਣੇ ਆ ਜਾਓ। ਇਹ ਨੋਟਸ ਚਿਪਕਣੇ ਕਿਸਾਨਾਂ ਦੇ ਲੀਡਰਾਂ ਦੇ ਘਰਾਂ ਦੇ ਬਾਹਰ ਸ਼ੁਰੂ ਹੋ ਗਏ ਹਰਿਆਣਾ 'ਚ। ਸੋ ਹਰਿਆਣਾ ਸਰਕਾਰ ਦਾ ਦੋਹਰਾ ਚਿਹਰਾ ਬਿਲਕੁਲ ਸਪਸ਼ਟ ਸਾਹਮਣੇ ਆ ਰਿਹਾ। ਇੱਧਰ ਇਹ ਸਾਰੇ ਵਰਤਾਰੇ ਦੇ ਵਿਚਾਲੇ ਜਿਹੜੀਆਂ ਅਗਵਾਈ ਕਰਨ ਵਾਲੀਆਂ ਧਿਰਾਂ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਜਦੋਂ ਇਹ ਕਹਿਤਾ ਕਿ 27 ਤੱਕ ਅਸੀਂ ਆਹ ਪ੍ਰੋਗਰਾਮ ਲਿਖਣੇ ਆ ਤੇ 29 ਤੋਂ ਬਾਅਦ 29 ਤਰੀਕ ਨੂੰ ਡਿਸਾਈਡ ਕਰਾਂਗੇ ਕਰਨਾ ਕੀ, 27 ਨੂੰ ਦੱਸ ਦਿਆਂਗੇ ਕਿ 29 ਤੋਂ ਆਪਣਾ ਅਗਲਾ ਪ੍ਰੋਗਰਾਮ ਕੀ ਹੋਊਗਾ। ਉਸ ਦਾ ਨਤੀਜਾ ਹੀ ਹੈ ਕਿ ਜਦੋਂ ਯੂਥ ਨੂੰ ਜਾਣੋਂ ਵੀ ਰੋਕਿਆ ਜਾ ਰਿਹਾ ਔਰ ਯੂਥ ਨੂੰ ਇਹ ਵੀ ਕਿਹਾ ਜਾ ਰਿਹਾ ਕਿ 29 ਤੱਕ ਦਾ ਇੰਤਜ਼ਾਰ ਕਰੋ, ਤਾਂ ਕਾਫੀ ਹੱਦ ਤੱਕ ਯੂਥ ਸ਼ੰਭੂ ਤੇ ਖਨੌਰੀ ਤੋਂ ਪਰਤ ਰਿਹਾ ਤੇ ਉੱਥੇ ਬਜ਼ੁਰਗ ਕਿਸਾਨ ਜਥੇਬੰਦੀਆਂ ਨਾਲ ਜੁੜੇ ਸਿੱਧੇ ਲੋਕ ਉੱਥੇ ਉਹ ਨਜ਼ਰ ਆ ਰਹੇ ਨੇ। ਟਰੈਕਟਰ ਟਰਾਲੀਆਂ ਉਸੇ ਤਰ੍ਹਾਂ ਹੈਗੀਆਂ ਨੇ ਪਰ ਆਵਾਮ ਥੋੜਾ ਜਿਹਾ ਉੱਥੇ ਘਟੀ ਹੈ ਗਿਣਤੀ, ਇਹਦੇ ਵਿੱਚ ਕੋਈ ਦੋ ਰਾਏ ਜੀ। ਠੀਕ ਹੈ। ਸੋ ਹੁਣ ਅਗਲੇ 2 ਦਿਨਾਂ 'ਚ ਜਿਹੜੇ ਸੈਮੀਨਾਰ ਹੋਣੇ ਨੇ ਉਹਦੇ ਹਵਾਲੇ ਨਾਲ ਹੋ ਸਕਦਾ ਕਿ ਕੁਝ ਸੂਝਵਾਨ ਲੋਕ ਵਿਚਾਰ ਜਾਣਨ ਲਈ, ਤਰਕ ਇਕੱਤਰ ਕਰਨ ਲਈ, ਸਮਝ ਆਪਣੀ ਵਧਾਉਣ ਦੇ ਲਈ ਉਸ ਸੈਮੀਨਾਰਾਂ ਦਾ ਹਿੱਸਾ ਬਣਨ, ਪਰ ਫਿਲਹਾਲ ਉੱਥੇ ਗਿਣਤੀ ਕਾਫੀ ਘਟੀ ਹੈ। ਸੋ ਇਹ ਸਾਰੇ ਵਰਤਾਰੇ ਦੇ ਵਿਚਾਲੇ ਚੰਡੂਨੀ ਹੋਰੀ ਕਹਿੰਦੇ ਜੀ ਕਿ ਕਿਉਂਕਿ ਚੰਡੂਨੀ ਹੋਰੀ ਅਜੇ ਐਸਕੇਐਮ ਦਾ ਵੀ ਹਿੱਸਾ ਨਹੀਂ ਹੈਗੇ ਪ੍ਰਵੀਨ ਜੀ, ਠੀਕ ਹੈ ਜੀ, ਤੇ ਉਹ ਇਸ ਨਾਲ ਵੀ ਨਹੀਂ ਹੈਗੇ। ਉਹ ਕਹਿੰਦੇ ਜੀ ਮੈਂ ਆਪਣੀ 11 ਮੈਂਬਰੀ ਕਮੇਟੀ ਬਣਾਤੀ ਬੈਠਕ ਕਰਕੇ, ਇਹ 11 ਮੈਂਬਰੀ ਕਮੇਟੀ ਸਾਰੀਆਂ ਜਥੇਬੰਦੀਆਂ ਨੂੰ ਇਕਸੁਰ ਕਰਨ ਦੀ ਕੋਸ਼ਿਸ਼ ਕਰੂਗੀ। ਉਧਰ ਤੁਹਾਡੇ ਧਿਆਨ 'ਚ ਹੋਵੇ ਕਿ ਕੱਲ ਵੀ ਆਪਾਂ ਗੱਲ ਕਰ ਰਹੇ ਸੀ ਕਿ ਐਸਕੇਐਮ ਦੀ ਬੈਠਕ ਦੇ ਵਿੱਚ ਵੀ 6 ਮੈਂਬਰੀ ਕਮੇਟੀ ਬਣੀ। ਹਾਂਜੀ ਹਾਂਜੀ, ਜਿਸ 'ਚ ਹਨਨ ਮੌਲਾ ਹੈ ਨਾ, ਰਾਜੇਵਾਲ ਹੈ ਨਾ, ਉਗਰਾਹਾਂ ਹੋਰੀ, ਯੁੱਧਵੀਰ ਹੋਰੀ, ਡਾਕਟਰ ਦਰਸ਼ਨਪਾਲ ਹੋਰੀ, ਰਵਿੰਦਰ ਪਟਿਆਲਾ ਹੋਰੀ, ਇਹ ਸਾਰੇ 6 ਮੈਂਬਰ ਪਾਏ ਗਏ ਨੇ। ਇਹਨਾਂ ਨੂੰ ਵੀ ਇਹੀ ਕੰਮ ਸੌਂਪਿਆ ਗਿਆ ਕਿ ਐਸਕੇਐਮ ਦੀਆਂ ਸਾਰੀਆਂ ਧਿਰਾਂ ਨੂੰ ਇਕਜੁੱਟ ਕਰੋ। ਤੇ ਪਤਾ ਲੱਗ ਰਿਹਾ ਕਿ ਡੱਲੇਵਾਲ ਹੋਰੀ ਤੇ ਉਹਨਾਂ ਨਾਲ ਦੀਆਂ ਜਥੇਬੰਦੀਆਂ ਵੀ ਮਹਿਸੂਸ ਕਰਦੀਆਂ ਕਿ ਹਾਂ ਹੁਣ ਇੱਕ ਹੋਣ ਦੀ ਲੋੜ ਹੈਗੀ ਹੈ। ਸੋ ਜੇਕਰ ਦੋਏ ਪਾਸਿਓਂ ਇਹ ਕਵਾਇਦ ਸ਼ੁਰੂ ਹੁੰਦੀ ਹੈ, ਤੀਸਰੇ ਵਿੱਚ ਚੰਡੂਨੀ ਜਿਵੇਂ ਗੱਲ ਕਰ ਰਹੇ ਨੇ, ਜਾਂ ਇਹ ਤੋਂ ਪਹਿਲਾਂ ਮੈਂ ਦੇਖ ਰਿਹਾ ਸੀਗਾ ਕਿ ਐਸਕੇਐਮ ਦੇ ਲੀਡਰ ਨੇ ਰਿਕੁਐਸਟ ਕੀਤਾ, ਉਹਨਾਂ ਨੇ ਵੀ ਕਿਹਾ ਕਿ ਦੇਸ਼ ਦੇ ਕਿਸਾਨਾਂ ਨੂੰ ਇੱਕ ਹੋਣ ਦੀ ਲੋੜ ਹੈ ਟੱਕਰੇ ਲਈ।
ਸੋ ਇਸ ਲਈ ਇਹ ਸਾਰੀਆਂ ਗੱਲਾਂ ਚੋਂ ਜੇਕਰ ਇਹ ਗੱਲ ਤੁਰੀ ਹੈ ਤਾਂ ਹੋ ਸਕਦਾ ਗੱਲ ਤਣ ਪੱਤਣ ਲੱਗ ਜਾਵੇ, ਪਰ ਕੀ ਉਹ ਗੱਲ 27 ਤੱਕ ਲੱਗੇਗੀ ਤਣ ਪੱਤਣ? ਫਿਰ 29 ਨੂੰ ਨਵਾਂ ਪ੍ਰੋਗਰਾਮ ਹੋਏਗਾ, ਜਾਂ ਉਹ ਆਪਣਾ ਪ੍ਰੋਗਰਾਮ ਵੱਖਰਾ ਹੀ 29 ਨੂੰ ਰੱਖਣਗੇ ਤੇ ਇਹ ਵੱਖਰਾ ਰੱਖਣਗੇ, ਕਿਉਂਕਿ ਇਹਨਾਂ ਨੇ ਤਾਂ 28 ਤੱਕ ਦੇ ਆਪਣੇ ਪ੍ਰੋਗਰਾਮ ਤੈਅ ਕੀਤੇ ਹੋਏ ਨੇ ਐਸਕੇਐਮ ਨੇ ਵੀ। ਉਹ ਤੋਂ ਬਾਅਦ ਵੱਡਾ ਪ੍ਰੋਗਰਾਮ ਉਹਨਾਂ ਦਾ 14 ਮਾਰਚ ਨੂੰ ਹੈ, ਸੋ 28 ਤੋਂ ਬਾਅਦ ਉਹਨਾਂ ਦਾ ਪ੍ਰੋਗਰਾਮ ਵੀ ਖਤਮ ਹੈ ਤੇ ਇਹ ਵੀ ਕਹਿੰਦੇ ਨੇ 27 ਤੋਂ ਬਾਅਦ ਅਸੀਂ ਪ੍ਰੋਗਰਾਮ ਦੇਵਾਂਗੇ। ਸੋ ਕੀ ਇਸੇ ਲਈ 29 ਤਰੀਕ ਡਿਸਾਈਡ ਹੋਈ ਹੈ ਕਿ 29 ਤੱਕ ਸ਼ਾਇਦ ਸਾਰੀਆਂ ਧਿਰਾਂ ਇਕੱਠੀਆਂ ਹੋ ਜਾਣ। ਸੋ ਇਹ ਆਸ ਵੀ ਕਰਦੇ ਆ ਤੇ ਅਰਦਾਸ ਵੀ ਕਰਦੇ ਆ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਣ। ਪ੍ਰਵੀਨ, ਹਾਂਜੀ ਬਿਲਕੁਲ। ਤੇ ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਸਿਆਸੀ ਲੋਕਾਂ ਦੇ ਕਿਰਦਾਰ ਦੀ ਗੱਲ ਕੀਤੀ ਸੀਗੀ, ਜੇ ਇਹ ਮਿੱਤ ਹੁੰਦੇ ਨਾ ਸ਼ਰਮਾ ਜੀ, ਤੇ ਸ਼ਾਇਦ ਆਹ ਦਿਨ ਨਾ ਹੀ ਹੁੰਦੇ। ਬਿਲਕੁਲ, ਜੇ ਇਹਨਾਂ ਦੀ ਕਹਿਣੀ ਤੇ ਕਰਨੀ ਚ ਫਰਕ ਨਾ ਹੁੰਦਾ, ਕਿਸਾਨੀ ਤੇ ਆਹ ਦਿਨ ਨਾ ਆਉਂਦੇ। ਇੰਨੇ ਮਾੜੇ ਦਿਨ ਜਿਹੜੇ ਉਹਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ, ਜਾਨਾਂ ਗਵਾਉਣੀਆਂ ਪੈ ਰਹੀਆਂ ਨੇ, ਇਸ ਤੋਂ ਉੱਤੇ ਕੀ ਹੈ। ਤੇ ਐਸਕੇਐਮ ਦੇ ਸੱਦੇ ਤੇ ਦੇਸ਼ ਭਰ ਦੇ ਵਿੱਚ ਮਨਾਇਆ ਗਿਆ ਕਹਿੰਦੇ ਬਲੈਕ ਡੇ। ਸ਼ਰਮਾ ਜੀ, ਬਿਲਕੁਲ ਜੀ, ਐਸਕੇਐਮ ਦਾ ਕਾਲ ਸੀਗੀ ਕਿ ਦੇਸ਼ ਭਰ ਦੇ ਵਿੱਚ ਅਸੀਂ ਕਾਲਾ ਦਿਵਸ ਮਨਾਉਣਾ ਹੈ ਤੇ ਕਾਲਾ ਦਿਵਸ ਮਨਾਉਂਦੇ ਆ ਪੰਜਾਬ ਦੇ ਵਿੱਚ 100 ਤੋਂ ਵੱਧ ਥਾਵਾਂ ਦੇ ਉੱਤੇ ਪ੍ਰਦਰਸ਼ਨ ਹੋਏ ਨੇ। ਪ੍ਰਵੀਨ ਜੀ, ਆਮ ਜਨ ਨੂੰ ਕੋਈ ਪਰੇਸ਼ਾਨ ਨਹੀਂ ਕੀਤਾ ਗਿਆ। ਜਥੇਬੰਦੀਆਂ ਨੇ ਆਪਣੇ ਆਪਣੇ ਥਾਵਾਂ ਦੇ ਟਿਕਾਣਿਆਂ ਦੇ ਉੱਤੇ ਤੈਅ, ਚਾਹੇ ਉਹ ਸੜਕਾਂ ਦੇ ਉੱਤੇ ਸੀ, ਚਾਹੇ ਉਹ ਡੀਸੀ ਦਫ਼ਤਰਾਂ ਸੀ, ਚਾਹੇ ਟੋਲ ਪਲਾਜ਼ਿਆਂ ਤੇ ਸੀ, ਚਾਹੇ ਨੇੜਲੇ ਕਿਸੇ ਸਟੇਟ ਹਾਈਵੇ ਦੇ ਕਿਨਾਰੇ ਸੀ, ਚਾਹੇ ਨੈਸ਼ਨਲ ਹਾਈਵੇ ਦੇ ਕਿਨਾਰੇ ਸੀ, ਉੱਥੇ ਇਕੱਠਿਆਂ ਹੋ ਕੇ ਮਤਲਬ ਰੋਸ਼ ਰੈਲੀ ਟਾਈਪ ਮੁਜ਼ਾਹਰਾ ਕੀਤਾ। ਮੁਜ਼ਾਹਰਾ ਪ੍ਰਦਰਸ਼ਨ ਕਰਦੇ ਉਹਨਾਂ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕਿਆ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਪੁਤਲਾ ਫੂਕਿਆ, ਤੇ ਇਸੇ ਤਰ੍ਹਾਂ ਹਰਿਆਣਾ ਦੇ ਜਿਹੜੇ ਗ੍ਰਹਿ ਮੰਤਰੀ ਨੇ ਅਨਿਲ ਵਿਜ, ਉਹਦਾ ਪੁਤਲਾ ਫੂਕਿਆ। ਤਿੰਨਾਂ ਦੇ ਪੁਤਲੇ ਫੂਕੇ ਤੇ ਤਿੰਨਾਂ ਦੇ ਅਸਤੀਫੇ ਦੀ ਮੰਗ ਕੀਤੀ। ਠੀਕ ਹੈ ਜੀ। ਸੋ ਇਹੋ ਜਿਹੀਆਂ ਕੁਝ ਘਟਨਾਵਾਂ ਹਰਿਆਣਾ 'ਚ ਵੀ ਨਜ਼ਰ ਆਈਆਂ, ਪਰ ਹਰਿਆਣਾ 'ਚ ਜਿੱਦਾਂ ਹੀ ਪੁਤਲਾ ਫੂਕ ਪ੍ਰਦਰਸ਼ਨ ਹੋਣ ਲਈ ਤਿਆਰੀ ਹੁੰਦੀ ਸੀ ਜਾਂ ਕਿਸਾਨ ਬਾਹਰ ਆਉਂਦੇ ਸੀ, ਤਾਂ ਜਦੋਂ ਪੁਲਿਸ ਉਹਨਾਂ ਨੂੰ ਘੇਰਾਬੰਦੀ ਕਰ ਫੜੋ ਫੜੀ ਖਿੱਚੋਤਾਣ ਕਰਦੀ ਨਜ਼ਰ ਆਈ। ਤੇ ਦੇਸ਼ ਦੇ ਬਾਕੀ ਸੂਬਿਆਂ ਦੇ ਵਿੱਚੋਂ ਵੀ ਇਹ ਖਬਰਾਂ ਮਿਲਦੀਆਂ ਰਹੀਆਂ ਕਿ ਐਸਕੇਐਮ ਦੇ ਸੱਦੇ ਤੇ ਪ੍ਰਦਰਸ਼ਨ ਹੋਏ, ਪਰ ਪੰਜਾਬ 'ਚ ਇਹਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ। ਸੋ ਇੱਕ ਤਾਂ ਸ਼ੁਭ ਕਰਨ ਵਾਲੇ ਮਾਮਲੇ ਦੇ ਉੱਤੇ ਇਹ ਕਾਫੀ ਮਤਲਬ ਤਣਾਅ ਵਾਲਾ ਮਾਹੌਲ ਬਣਿਆ ਰਿਹਾ, ਕਿਉਂਕਿ ਸਰਕਾਰ ਨੇ ਦਾਅਵਾ ਕੀਤਾ ਪ੍ਰਵੀਨ ਜੀ ਕਿ ਹਾਂ ਅਸੀਂ 1 ਕਰੋੜ ਰੁਪਈਆ ਤੇ ਭੈਣ ਨੂੰ ਨੌਕਰੀ ਦਾ ਅਸੀਂ ਵਾਅਦਾ ਕਰਦੇ ਹਾਂ, ਸ਼ਹੀਦ ਦਾ ਦਰਜਾ ਦੇਣ ਦੀ ਮੰਗ ਉੱਠ ਰਹੀ ਆ ਉਸਨੂੰ। ਤੇ ਪਰ ਪੰਜਾਬ ਸਰਕਾਰ ਕਹਿੰਦੀ ਹੈ ਕਿ ਜੇ ਅਸੀਂ ਛੇਤੀ ਹੀ ਕਾਰਵਾਈ ਕਰਾਂਗੇ, ਦੋਸ਼ੀ ਫੜੇ ਜਾਣਗੇ, ਗ੍ਰਿਫਤਾਰ ਕਰ ਲਏ ਜਾਣਗੇ, ਪਰ ਕਦੋਂ, ਕਿਵੇਂ, ਉਹਦੇ ਲਈ ਪਰਚਾ ਚਾਹੀਦਾ, ਉਹਦੇ ਲਈ ਕਾਨੂੰਨੀ ਕਾਰਵਾਈ ਚਾਹੀਦੀ ਹੈ, ਉਹਦੇ ਲਈ ਪੁਲਿਸ ਐਕਸ਼ਨ ਚਾਹੀਦਾ, ਉਹ ਕਦੋਂ? ਸੋ ਉਹਦਾ ਇੰਤਜ਼ਾਰ ਹੈ, ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ, ਚਾਹੇ ਉਹ ਮਤਲਬ ਅਗਰਾਹਾਂ ਵਾਲੀ ਜਥੇਬੰਦੀ ਹੋਵੇ, ਚਾਹੇ ਉਹ ਰਾਜਾ ਵਾਲੀ ਹੋਵੇ, ਚਾਹੇ ਉਹ ਐਸਕੇਐਮ ਹੋਵੇ, ਚਾਹੇ ਉਹ ਐਸਕੇਐਮ ਗੈਰ ਰਾਜਨੀਤਿਕ ਹੋਵੇ, ਚਾਹੇ ਡੱਲੇਵਾਲ ਬੰਦੇ ਰੋਲੀ ਹੋਣ, ਸਾਰਿਆਂ ਨੇ ਕਿਹਾ ਕਿ ਸਰਕਾਰ ਜੇਕਰ ਸੱਚਮੁੱਚ ਸਹਾਇਤਾ ਕਰਨੀ ਚਾਹੁੰਦੀ ਹੈ ਤਾਂ ਪਹਿਲਾਂ ਕਾਰਵਾਈ। ਠੀਕ ਹੈ ਜੀ। ਐਸਕੇਐਮ ਨੇ ਤਾਂ 1 ਕਰੋੜ ਤੇ ਇਹ ਪੈਨਸ਼ਨ ਵਾਲਾ, ਉਹ ਕੀ ਆ, ਨੌਕਰੀ ਵਾਲਾ ਵੀ ਠੁਕਰਾਤਾ ਕਿ ਬਾਅਦ ਦੀਆਂ ਗੱਲਾਂ ਨੇ, ਪਹਿਲਾਂ ਐਕਸ਼ਨ ਕਰੋ। ਸੋ ਜਦੋਂ ਕਿ ਪਤਾ ਲੱਗ ਰਿਹਾ ਕਿ ਪਰਿਵਾਰ ਨੂੰ ਮਾਲੀ ਮਦਦ ਮਿਲਣੀ ਸ਼ੁਰੂ ਹੋ ਗਈ ਹੈ, ਕੱਲ ਸ਼ਾਮ ਤੱਕ ਸ਼ਾਇਦ 25-26 ਲੱਖ ਪਰਿਵਾਰ ਦੇ ਖਾਤਿਆਂ 'ਚ ਆ ਵੀ ਗਿਆ ਸੀਗਾ। ਲੋਕਾਂ ਨੇ ਆਪ ਮਾਰੇ ਉਹਦੀ ਭੈਣ ਦੇ ਖਾਤਿਆਂ 'ਚ ਪੈਸੇ ਵੀ ਪਾਉਣੇ ਸ਼ੁਰੂ ਕੀਤੇ ਨੇ। ਸੋ ਇਹ ਵੀ ਕਵਾਇਦ ਜਾਰੀ ਹੈ, ਪਰ ਫਿਰ ਵੀ ਇਹ ਉਹਨਾਂ ਦੇ ਮਤਲਬ ਜ਼ਖਮਾਂ ਦੇ ਉੱਤੇ ਇੱਕ ਮਰਹਮ ਹੋਏਗੀ। ਜੇਕਰ ਪਰਿਵਾਰ ਨੂੰ ਸਰਕਾਰੀ ਸਹਾਇਤਾ ਮਿਲ ਵੀ ਜਾਂਦੀ ਹੈ ਤਾਂ ਕੋਈ ਹਰਜ ਨਹੀਂਗਾ, ਔਰ ਉਹਦਾ ਇਹ ਕੋਈ ਮਤਲਬ ਕਿ ਉਹਨਾਂ ਦੇ ਉੱਤੇ ਕੋਈ ਉਹ ਨਹੀਂਗਾ ਕਿ ਤੁਸੀਂ ਹਾਂ ਸਰਕਾਰ ਕਹਿ ਕੇ ਅਸੀਂ ਕੋਈ ਬਹੁਤ ਬੜੀ ਦੇਣਦਾਰੀ ਕਰ ਰਹੇ ਹਾਂ। ਇਹ ਸਰਕਾਰਾਂ ਦਾ ਫਰਜ਼ ਹੈ ਤੇ ਇਹਦੇ ਨਾਲ ਜੇਕਰ ਨੌਕਰੀ ਵੀ ਮਿਲਦੀ ਹੈ ਤਾਂ ਇਹ ਸਹੀ ਕਦਮ ਹੋਏਗਾ, ਪਰ ਕਾਰਵਾਈ ਤਾਂ ਹੋਵੇ। ਜਿਨ੍ਹਾਂ ਨੇ ਇਹ ਬੇਗੁਨਾਹ ਦੀ ਜਾਨ ਲਈ ਆ ਉਹਨਾਂ ਦੇ ਉੱਤੇ ਐਕਸ਼ਨ ਤਾਂ ਹੋਵੇ ਨਾ। ਇਸ ਕਤਲ ਦੇ ਜ਼ਿੰਮੇਵਾਰਾਂ ਨੂੰ ਤਾਂ ਸਜ਼ਾ ਮਿਲੇ ਨਾ। ਉਹਦੇ ਲਈ ਸਰਕਾਰ ਅਜੇ ਉਸ ਮੋੜ 'ਚ ਨਜ਼ਰ ਨਹੀਂ ਆਉਂਦੀ। ਸੋ ਕੀ ਮਜਬੂਰੀਆਂ ਨੇ ਉਹਨਾਂ ਦੀ ਇਹ ਨਹੀਂ ਪਤਾ, ਪਰ ਬਲੈਕ ਡੇ ਦਾ ਅਸਰ ਦੇਖਣ ਨੂੰ ਮਿਲਿਆ ਔਰ ਐਸਕੇਐਮ ਆਪਣੀ ਪੂਰੀ ਰੰਗਤ ਦੇ ਵਿੱਚ ਦੁਬਾਰਾ ਨਜ਼ਰ ਆਉਣ ਲੱਗ ਪਿਆ ਕਿ ਹਾਂ ਉਹ ਆਪਣੀ ਹੋਂਦ, ਜਿਹੜੀ ਖਿਲਰੀ ਹੋਈ ਹੋਂਦ ਸੀ, ਉਹਨੂੰ ਸਮੇਟ ਰਿਹਾ ਤੇ ਉਹ ਆਪਣੀ ਤਾਕਤ ਵੀ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ। ਤਾਕਤ ਉਹ ਸਰਕਾਰਾਂ ਨੂੰ ਵੀ ਹੈ ਤੇ ਮੈਨੂੰ ਲੱਗਦਾ ਕਿ ਦੂਜੀ ਧਿਰ ਜਿਹੜੀ ਅੰਦੋਲਨ ਕਰ ਰਹੀ ਹੈ, ਦਿੱਲੀ ਜਾਣ ਦਾ ਫੈਸਲਾ ਲੈ ਕੇ ਜਿਹੜੀ ਬਾਰਡਰਾਂ ਤੇ ਗਈ ਸੀ, ਉਹਨਾਂ ਨੂੰ ਦੱਸਣ ਲਈ ਵੀ ਹੈ ਕਿ ਸਾਨੂੰ ਨਾਲ ਲੈ ਕੇ ਤੁਰੋਗੇ ਤਾਂ ਆਪਣੀ ਤਾਕਤ ਡਬਲ ਹੋ ਜਾਊਗੀ। ਸੋ ਸ਼ਾਇਦ ਉਹਦੀ ਵੀ ਕਵਾਇਦ ਹੈ। ਸੋ ਹੁਣ ਸਾਰਿਆਂ ਦੀ ਨਜ਼ਰ ਪ੍ਰਵੀਨ ਜੀ 28 ਤਰੀਕ ਤੇ ਹੈ। ਠੀਕ ਹੈ ਜੀ। 28 ਤਰੀਕ ਵਾਲਾ ਦੇਖਣ ਵਾਲਾ ਗੱਲ ਹੋਏਗਾ ਕਿ ਕਿਹੜੇ ਸੂਬੇ, ਖਾਸ ਕਰ ਭਾਜਪਾਈ ਸੂਬਿਆਂ ਦੇ ਵਿੱਚ, ਕੀ ਕਿਸਾਨਾਂ ਨੂੰ ਟਰੈਕਟਰ ਟਰਾਲੀਆਂ ਲੈ ਕੇ ਸੜਕਾਂ ਤੱਕ ਆਉਣ ਦਿੱਤਾ ਜਾਏਗਾ ਜਾਂ ਪਹਿਲਾਂ ਹੀ ਚੱਕੋ ਚਕਾਈ ਸ਼ੁਰੂ ਹੋ ਜਾਏਗੀ। ਕਿਉਂਕਿ ਉਸ ਦਿਨ ਟਰੈਕਟਰ ਮਾਰਚ ਨਹੀਂ ਹੈਗਾ। ਕੁਝ ਧਿਰਾਂ ਸੋਸ਼ਲ ਮੀਡੀਆ ਦੇ ਉੱਤੇ ਇਹ ਬੇਲੋੜੀ ਬਿਆਨਬਾਜ਼ੀ ਕਰ ਰਹੀਆਂ ਨੇ ਕਿ ਜੀ ਟਰੈਕਟਰ ਮਾਰਚ ਹੋਊਗਾ ਜੀ, ਪੇਪਰ ਨੇ ਜਵਾਕਾਂ ਦੇ ਜੀ, ਕਿਸੇ ਦਾ ਆਹ ਮਸਲਾ। ਉਹ ਕਹਿੰਦੇ ਕਿ ਅਸੀਂ ਰਾਹ ਰੋਕਣਾ ਹੀ ਨਹੀਂ ਇਸ ਵਾਰ ਕਿਸੇ ਦਾ। ਅਸੀਂ ਬਿਲਕੁਲ ਰਾਹ ਨਹੀਂ ਰੋਕਣਾ, ਆਵਾਜਾਈ ਉਸੇ ਤਰ੍ਹਾਂ ਚੱਲੇਗੀ। ਅਸੀਂ ਤਾਂ ਉਸ ਆਵਾਜਾਈ ਨੂੰ ਦਿਖਾਉਣਾ ਹੈ ਕਿ ਅਸੀਂ ਇੰਨੀ ਗਿਣਤੀ 'ਚ ਅਸੀਂ ਦਿੱਲੀ ਤੱਕ ਨਾਕਾਬੰਦੀ ਕਰ ਸਕਦੇ ਹਾਂ ਜੇ ਚਾਹੀਏ, ਪਰ ਅਸੀਂ ਨਹੀਂ ਕਰ ਰਹੇ। ਸਰਕਾਰਾਂ ਨਾਕਾਬੰਦੀ ਕਰਦੀਆਂ, ਤਾਂ ਦਿੱਲੀ ਜਾਣਾ ਸੀ। ਸੋ ਇਸ ਲਈ ਹੁਣ ਉਸ ਦਿਨ ਦੇ ਉੱਤੇ ਸਭ ਦੀ ਨਜ਼ਰ ਹੈ ਕਿ 26 ਫਰਵਰੀ ਨੂੰ
ਕਿ ਉਸ ਦਿਨ ਮਤਲਬ ਕਿ ਕਿਸ ਤਰ੍ਹਾਂ ਟਰੈਕਟਰ ਟਰੈਲੀਆਂ ਸੜਕਾਂ ਤੇ ਆਉਣਗੀਆਂ ਤੇ ਇੱਕ ਸਾਈਡ ਖੜੀਆਂ ਰਹਿਣਗੀਆਂ। ਸੋ ਉਹਦੇ ਉੱਤੇ ਸਭ ਦੀ ਨਜ਼ਰ ਆ ਤੇ ਉਸ ਤੋਂ ਬਾਅਦ ਫਿਰ ਜਥੇਬੰਦੀਆਂ ਜਿਹੜੀਆਂ ਦੂਸਰੀਆਂ ਨੇ ਉਹਨਾਂ ਨੇ 27 ਨੂੰ ਆਪਣਾ ਫੈਸਲਾ ਲੈਣਾ ਤੇ ਫਿਰ ਸਭ ਦੀ ਨਜ਼ਰ 29 ਤੇ ਹੋਏਗੀ ਕਿ 29 ਨੂੰ ਫੈਸਲਾ ਕੀ ਹੁੰਦਾ ਫਿਰੂਗਾ। ਜੀ ਜੀ। ਤੇ ਗੱਲ ਕਰੀਏ ਲੀਡਰਾਂ ਦੇ ਹਿਰਦੇ ਪਰਿਵਰਤਨ ਦੀ, ਸ਼ਰਮਾ ਜੀ ਕਹਿੰਦੇ ਸ਼ਮਸ਼ੇਰ ਸਿੰਘ ਦੁੱਲੋ ਵੀ ਹੁਣ ਭਾਜਪਾਈ ਹੋ ਜਾਣਗੇ ਜੀ। ਪ੍ਰਵੀਨ ਜੀ, ਤੁਸੀਂ ਇਹ ਦੇਖੋ ਕਿ ਅੱਜ ਤੋਂ ਪਹਿਲਾਂ ਕੁਝ ਬਰੇ ਪਹਿਲਾਂ ਜਦੋਂ ਕੋਈ ਸਰਕਾਰੀ ਪ੍ਰੋਗਰਾਮ ਕੇਂਦਰ ਦੇ ਹਵਾਲੇ ਨਾਲ ਹੁੰਦਾ ਸੀ, ਮੰਨ ਲਓ ਕੇਂਦਰ ਤੋਂ ਪ੍ਰਧਾਨ ਮੰਤਰੀ ਨੇ ਆਉਣਾ ਕਿਸੇ ਇਲਾਕੇ 'ਚ, ਤਾਂ ਉਸ ਇਲਾਕੇ ਦਾ ਮੈਂਬਰ ਪਾਰਲੀਮੈਂਟ ਤੇ ਉਸ ਇਲਾਕੇ ਦਾ ਮਤਲਬ MLA, ਉਹਨਾਂ ਨੂੰ ਸਰਕਾਰੀ ਤੌਰ ਤੇ ਉਸ ਸਮਾਗਮ 'ਚ ਸ਼ਾਮਲ ਹੋਣਾ ਪੈਂਦਾ ਸੀ, ਚਾਹੇ ਉਹ ਕਿਸੇ ਪਾਰਟੀ ਨਾਲ ਹੋਣ। ਪ੍ਰੋਟੋਕਾਲ ਦੇ ਹੁੰਦਾ, ਇਹ ਇੱਕ ਪ੍ਰੋਟੋਕਾਲ ਹੁੰਦਾ ਕਿ ਹਾਂਜੀ ਪ੍ਰਧਾਨ ਮੰਤਰੀ ਆ ਰਹੇ ਨੇ ਤਾਂ ਉਸ ਇਲਾਕੇ ਦੇ ਮੈਂਬਰ ਪਾਰਲੀਮੈਂਟ ਵੀ ਹਿੱਸਾ ਲੈਣਗੇ, ਉਸ ਇਲਾਕੇ ਦੇ MLA ਵੀ ਹਿੱਸਾ ਲੈਣਗੇ। ਪਰ ਅੱਜ ਦੀ ਤਰੀਕ 'ਚ ਇਹ ਕਿੰਨਾ ਮਤਲਬ ਬੇਭਰੋਸਗੀ ਹੋ ਗਈ ਹੈ ਕਿ ਜੇਕਰ ਕੋਈ ਲੀਡਰ ਇਸ ਤਰ੍ਹਾਂ ਸਰਕਾਰੀ ਫੰਕਸ਼ਨ 'ਚ ਚਲਾ ਵੀ ਜਾਵੇ ਤਾਂ ਵੀ ਇਹ ਲੱਗਦਾ ਕਿ ਲੈ ਵੀ ਉਹਨਾਂ ਦਾ ਹੋ ਗਿਆ, ਕਿਉਂਕਿ ਸਰਕਾਰਾਂ ਮੰਗ ਨਹੀਂ ਰਹੀਆਂ ਤੇ ਨੁਮਾਇੰਦੇ ਮੰਗ ਨਹੀਂ ਰਹੇ, ਸਾਰੇ ਪਾਰਟੀਬਾਜ਼ੀ ਹੋ ਗਈ, ਸਿਆਸਤ ਹੋ ਗਈ ਸਾਰੇ। ਸੋ ਇਸ ਲਈ ਆਹ ਤਸਵੀਰ ਨੇ ਵੀ ਜਿਹਨੇ ਸਵਾਲ ਖੜੇ ਕੀਤੇ ਨੇ ਉਹੀ ਨੇ, ਨਾ ਤਾਂ ਸ਼ਮਸ਼ੇਰ ਦੁੱਲੋ ਨੇ ਅਜੇ ਕੋਈ ਬਿਆਨ ਦਿੱਤਾ, ਨਾ ਭਾਜਪਾ ਵੱਲੋਂ ਕੋਈ ਗੱਲ ਆਈ ਹੈ। ਗੱਲ ਕੀ ਹੈ ਕਿ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਸੀ ਵਾਰਾਣਸੀ ਦੇ ਵਿੱਚ, ਤੇ ਉਸ ਮਤਲਬ ਕੇਂਦਰ ਵੱਲੋਂ ਉਦਘਾਟਨੀ ਸਮਾਗਮ ਰੱਖੇ ਗਏ ਸੀਗੇ। ਉਸ ਉਦਘਾਟਨੀ ਸਮਾਗਮ ਦੇ ਵਿੱਚ ਨਰਿੰਦਰ ਮੋਦੀ ਆਏ ਸੀਗੇ ਤੇ ਵਾਰਾਣਸੀ ਦੇ ਵਿੱਚ ਗੁਰੂ ਰਵਿਦਾਸ ਜੀ ਹੋਰਾਂ ਦੇ ਹਵਾਲੇ ਨਾਲ ਉੱਥੇ ਜਿਹੜੀ ਸੇਵਾ ਸੰਭਾਲਣ ਵਾਲੀ ਟੀਮ ਹੈ, ਉਹ ਜਿਹੜੇ ਉਸ ਸੰਸਥਾਵਾਂ ਦੇ ਮੁਖੀ ਨੇ, ਉਹਨਾਂ ਟਰਸਟੀ ਨੇ, ਉਹਨਾਂ ਸਾਰਿਆਂ ਦੇ ਬਹੁਤ ਨੇੜਲੇ ਨੇ ਤੇ ਉਹਨਾਂ ਨਾਲ ਚੰਗਾ ਰਸੂਖ ਰੱਖਦੇ ਨੇ ਸ਼ਮਸ਼ੇਰ ਸਿੰਘ ਦੁੱਲੋ। ਸੋ ਉਸ ਨਾਤੇ ਉਹਨਾਂ ਦੀ ਮੋਢੀਆਂ ਦੇ ਵਿੱਚ ਸ਼ਾਮਲ ਸੀ ਤੇ ਉਸ ਉਦਘਾਟਨੀ ਸਮਾਗਮ ਦੇ ਦੌਰਾਨ, ਉਸ ਸਨਮਾਨ ਮੋਦੀ ਨੂੰ ਦੇਣ ਦੇ ਦੌਰਾਨ ਸਾਰਾ ਕੁਝ ਉਸ ਕਮੇਟੀ ਵੱਲੋਂ ਜਦੋਂ ਕੀਤਾ ਜਾ ਰਿਹਾ ਸੀ ਤਾਂ ਮੰਚ ਤੇ ਸ਼ਮਸ਼ੇਰ ਦੁੱਲੋ ਵੀ ਮੌਜੂਦ ਸੀ। ਠੀਕ ਹੈ ਜੀ। ਤੇ ਸ਼ਮਸ਼ੇਰ ਦੁੱਲੋ ਮੈਂਬਰ ਪਾਰਲੀਮੈਂਟ ਵੀ ਰਹੇ ਨੇ, ਸ਼ਮਸ਼ੇਰ ਦੁੱਲੋ ਰਾਜ ਸਭਾ ਦੇ ਮੈਂਬਰ ਵੀ ਰਹੇ ਨੇ। ਸੋ ਇਸ ਲਈ ਨਰਿੰਦਰ ਮੋਦੀ ਨਾਲ ਉਹਨਾਂ ਦਾ ਜਾਣ ਪਛਾਣ ਤਾਂ ਹੈਗੀ ਉਹ ਹੈ ਤੇ ਉੱਥੇ ਸਟੇਜ ਦੇ ਉੱਤੇ ਹੀ ਮਤਲਬ ਕਿ ਇੱਕ ਦੂਜੇ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਹੈ, ਕੁਝ ਸਕਿੰਟਾਂ ਲਈ ਆਮੋ ਸਾਹਮਣੇ ਹੁੰਦੇ ਨੇ ਤੇ ਮਤਲਬ ਬੜੇ ਖੁਸ਼ਨੁਮਾ ਮਾਹੌਲ ਜਿਹੇ 'ਚ ਗੱਲ ਹੁੰਦੀ ਹੈ ਤੇ ਉਹ ਤਸਵੀਰ ਸੋਸ਼ਲ ਮੀਡੀਆ ਦੇ ਰਾਹੀਂ ਅਖਬਾਰਾਂ ਤੱਕ ਆਉਂਦੀ ਹੈ। ਠੀਕ ਹੈ ਜੀ। ਤੇ ਇਸ ਤੋਂ ਗਾਂਹ ਫਿਰ ਹੁਣ ਕਹਾਣੀ ਘੜੀ ਜਾ ਰਹੀ ਹੈ ਜਾਂ ਕਹਾਣੀ ਵਾਪਰੀ ਹੈ। ਕੁਝ ਅਖਬਾਰਾਂ ਇਹ ਵੀ ਦਮ ਭਰਦੀਆਂ ਕਿ ਸਟੇਜ ਵਾਲੀ ਮੁਲਾਕਾਤ ਤਾਂ ਰਸਮੀ ਸੀ, ਪਰ ਪੜਦੇ ਉਹਨੇ ਉਸੇ ਸਮਾਗਮ ਤੋਂ ਬਾਅਦ ਕਹਿੰਦੇ ਗੈਰ ਰਸਮੀ ਦੋਵਾਂ 'ਚ ਬੈਠ। ਠੀਕ ਹੈ ਜੀ। ਮਤਲਬ ਕੀ ਪ੍ਰਧਾਨ ਮੰਤਰੀ ਜੇਕਰ ਇਹੀ ਜੀ ਬੈਠਕ ਕਰਦੇ ਵੀ ਨੇ ਕਿ ਹਰ ਟਾਈਮ ਪਾਰਟੀ ਲਈ ਉਹ ਕੰਮ ਕਰਦੇ ਨੇ? ਤੁਸੀਂ ਪ੍ਰਧਾਨ ਮੰਤਰੀ ਬਣ ਕੇ ਗਏ ਹੋ, ਇੱਕ ਧਾਰਮਿਕ ਆਯੋਜਨ 'ਚ ਗਏ ਹੋ ਤੇ ਉੱਥੇ ਵੀ ਤੁਸੀਂ ਇਹੀ ਜੀ ਹਲਕੀ ਰਾਜਨੀਤੀ ਕਰਨ ਦਾ, ਫਿਰ ਤਾਂ ਸ਼ਰਮ ਦੀ ਗੱਲ ਜੇ ਵਾਪਰਿਆ। ਇਹ ਅਖਬਾਰਾਂ ਦੇ ਦਾਅਵੇ ਨੇ ਕਿ ਨਰਿੰਦਰ ਮੋਦੀ ਨੇ ਉੱਥੇ ਉਹਨਾਂ ਗੈਰ ਰਸਮੀ ਗੱਲਬਾਤ ਕੀਤੀ ਹੈ ਤੇ ਉਹ ਤੋਂ ਬਾਅਦ ਇਹ ਖਬਰ ਪੰਜਾਬ ਪਹੁੰਚ ਗਈ ਕਿ ਲਓ ਜੀ ਸ਼ਮਸ਼ੇਰ ਦੁੱਲੋ ਵੀ ਭਾਜਪਾਈ ਹੋ ਸਕਦੇ ਨੇ। ਹੁਣ ਇਹਦੇ ਅੰਦਾਜ਼ੇ ਜਾਂ ਇਸ ਗੱਲ ਨੂੰ ਹਵਾ ਕਿਉਂ ਮਿਲਦੀ ਹੈ ਪ੍ਰਵੀਨ ਜੀ? ਉਹ ਇਸ ਲਈ ਮਿਲਦੀ ਹੈ ਕਿ ਸ਼ਮਸ਼ੇਰ ਦੁੱਲੋ ਪੁਰਾਣੇ ਕਾਂਗਰਸੀ ਨੇ, ਟਕਸਾਲੀ ਕਾਂਗਰਸੀ ਨੇ ਤੇ ਉਹ ਪੰਜਾਬ 'ਚ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ ਪਾਰਟੀ ਦੇ, ਹੈ ਨਾ, ਤੇ ਜਿਸ ਵਰਗ ਤੋਂ ਆਉਂਦੇ ਨੇ ਉਸ ਵਰਗ ਦੀ ਚੰਗੀ ਅਗਵਾਈ ਕਰਦੇ ਨੇ, ਉਹਨਾਂ ਦੇ ਜਾਣੇ ਪਛਾਣੇ ਆਗੂ ਨੇ। ਸੋ ਇਹ ਸਾਰੇ ਪਹਿਲੂਆਂ ਦੇ ਦੇਖਦਿਆਂ ਹੋਇਆਂ ਲੱਗਦਾ ਕਿ ਭਾਜਪਾ ਉਹਨਾਂ ਦੇ ਉੱਤੇ ਆਪਣਾ ਜਾਲ ਸਿੱਟ ਵੀ ਸਕਦੀ ਹੈ ਜੀ। ਉਹਨਾਂ ਨੂੰ ਮੁੜ ਕੇ ਰਾਜ ਸਭਾ ਦੇਣ ਦੀ ਗੱਲ ਕਰ ਸਕਦੀ ਹੈ, ਉਹਨਾਂ ਨੂੰ ਲੋਕ ਸਭਾ ਲੜਾਉਣ ਦੀ ਗੱਲ ਕਰ ਸਕਦੀ ਹੈ। ਹੁਣ ਕਿਹੜਾ ਉਮਰ ਵਾਲਾ ਕੋਈ ਪੰਗਾ ਰਹਿ ਗਿਆ? ਦਿੱਤੀਆਂ ਹੀ ਨੇ, ਪਿਛਲੀ ਵਾਰ ਆਪਾਂ ਦੇਖਿਆ 80 ਸਾਲ ਦੇ ਬੰਦਿਆਂ ਨੂੰ ਵਿਧਾਨ ਸਭਾ 'ਚ ਟਿਕਟਾਂ ਦਿੱਤੀਆਂ ਇਹਨਾਂ ਨੇ। ਸੋ ਇਸ ਲਈ ਇਸ ਹਵਾਲੇ ਨਾਲ ਵੀ ਹੈ। ਪਰ ਇੱਕ ਹੋਰ ਪਹਿਲੂ ਹੈ ਕਿ ਇਸ ਸਮੇਂ ਸ਼ਮਸ਼ੇਰ ਸਿੰਘ ਦੁੱਲੋ ਟਕਸਾਲੀ ਕਾਂਗਰਸੀ ਹੋਣ ਦੇ ਬਾਵਜੂਦ ਪੰਜਾਬ ਕਾਂਗਰਸ ਦੇ ਸਾਈਡ ਲਾਈਨ, ਉਹ ਉਹਨੇ ਫਰੇਮ 'ਚ ਨਹੀਂ ਹੈਗੇ। ਇਹ ਤੋਂ ਵੀ ਗਾਂ ਉਹ ਨਵਜੋਤ ਸਿੱਧੂ ਦੇ ਕੋਟੇ 'ਚ ਗਿਣੇ ਜਾਂਦੇ ਨੇ, ਨਵਜੋਤ ਸਿੱਧੂ ਦੇ ਖੇਮੇ 'ਚ ਗਿਣੇ ਜਾਂਦੇ ਨੇ, ਨਵਜੋਤ ਸਿੱਧੂ ਦੇ ਨੇੜੇ ਗਿਣੇ ਜਾਂਦੇ ਨੇ। ਸੋ ਇਸ ਲਈ ਕੀ ਨਵਜੋਤ ਸਿੰਘ ਸਿੱਧੂ ਨੂੰ ਦੁੱਲੋ ਨਾਲ ਲੈ ਕੇ ਚਲੇ ਜਾਣਗੇ ਭਾਜਪਾ 'ਚ, ਜਾਂ ਦੁੱਲੋ ਨਵਜੋਤ ਸਿੱਧੂ ਨਾਲ ਜਾ ਰਹੇ ਨੇ, ਜਾਂ ਫਿਰ ਦੁੱਲੋ ਇਕੱਲੇ ਜਾ ਰਹੇ ਨੇ? ਇਸ ਲਈ ਕਿ ਕੀ ਭਾਜਪਾ ਦੁੱਲੋ ਨਾਲ ਇਸ ਗੱਲ ਦੀ ਗੱਲਬਾਤ ਕਰ ਰਹੀ ਹੈ ਕਿ ਦੁੱਲੋ ਸਾਹਿਬ ਤੁਸੀਂ ਆ ਜਾਓ, ਜਾਂ ਇਹ ਕਰ ਰਹੀ ਹੈ ਕਿ ਕੈਪਟਨ ਨਵਜੋਤ ਸਿੱਧੂ ਨਾਲ ਲੈ ਕੇ ਆ ਜਾਓ? ਸੋ ਇਸ ਲਈ ਤਾਂ ਇਹ ਚਰਚਾਵਾਂ ਚੱਲੀਆਂ ਨੇ। ਸੋ ਇਹ ਕਾਫੀ ਕੱਲ ਦੁਪਹਿਰ ਤੋਂ ਬਾਅਦ ਦੀ ਇਹ ਖਬਰ ਪੰਜਾਬ ਦੀ ਰਾਜਨੀਤਿਕ ਸਫਾ ਦੇ ਵਿੱਚ ਬਹੁਤ ਚਰਚਾ 'ਚ ਰਹੀ ਆ। ਸੋ ਅਸੀਂ ਉਸੇ ਚਰਚਾ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ। ਨਾ ਭਾਜਪਾ ਵੱਲੋਂ ਇਸ ਗੱਲ ਨੂੰ ਕੋਈ ਅਜੇ ਹੁੰਗਾਰਾ ਭਰਿਆ ਗਿਆ, ਨਾ ਦੁੱਲੋ ਪਰਿਵਾਰ ਵੱਲੋਂ ਕੋਈ ਹੁੰਗਾਰਾ ਭਰਿਆ ਗਿਆ। ਸੋ ਨਵਜੋਤ ਸਿੱਧੂ ਤਾਂ ਵੈਸੇ ਸਫਾਈ ਦੇ ਚੁੱਕੇ ਨੇ ਕਿ ਮੈਂ ਨਹੀਂ ਜਾ ਰਿਹਾ ਜੀ, ਹੈ ਨਾ। ਮਨੀਸ਼ ਤਿਵਾੜੀ ਦਾ ਰੌਲਾ ਪਿਆ ਸੀ, ਉਹਨਾਂ ਨੇ ਸਫਾਈ ਦੇਣੀ ਪਈ ਹੈ। ਸੋ ਇਸ ਲਈ ਸ਼ਮਸ਼ੇਰ ਦੁੱਲੋ ਨੇ ਨਾ ਜੇ ਸਫਾਈ ਦਿੱਤੀ ਹੈ
ਨਾ ਹਾਂ ਕੀਤੀ ਨਾ ਇਨਕਾਰ ਕੀਤਾ, ਤੇ ਜੇ ਹਾਂ ਨਾ ਕੀਤੀ ਹੋਵੇ ਤਾਂ ਇਹਦੇ ਵੀ ਕੁਝ ਮਾਇਨੇ ਹੁੰਦੇ ਨੇ। ਸੋ ਇਸ ਲਈ ਦੇਖਦੇ ਹਾਂ ਜੀ ਆਉਂਦੇ ਸਮੇਂ 'ਚ ਕੀ ਹੁੰਦਾ। ਅੱਜ ਤੱਕ ਸ਼ਰਮਾ ਜੀ ਕਿਸੇ ਲੀਡਰ ਨੇ ਅਟਕਲਾਂ ਦੇ ਵਿੱਚ ਕਿਹਾ ਵੀ ਹਾਂ ਮੈਂ ਜਾ ਰਿਹਾ, ਉਹ ਤਾਂ ਜਿੱਦੇ ਜਾਂਦਾ ਉਦਾਂ ਨਹੀਂ ਪਤਾ ਲੱਗਦਾ। ਹਾਂਜੀ, ਜਦੋਂ ਫੋਟੋ ਆਉਂਦੀ ਹੈ ਪਾਰਟੀ ਪ੍ਰਧਾਨ ਨਾਲ ਜਾਂ ਵੱਡੇ ਕਿਸੇ ਲੀਡਰ ਨਾਲ, ਉਦੋਂ ਹੀ ਪਤਾ ਲੱਗਦਾ ਕਿ ਹਾਂਜੀ, ਉਹਦੇ ਫਿਰ ਮੰਨ ਵੀ ਲੈਂਦੇ ਆ ਕਿ ਹਾਂਜੀ ਗੱਲਬਾਤ ਤਾਂ ਚੱਲ ਰਹੀ ਸੀਗੀ, ਬਸ ਤੁਹਾਨੂੰ ਪਤਾ ਹੀ ਹੈ। ਗੱਲ ਕਰੀਏ ਸ਼ਰਮਾ ਜੀ ਚੰਦੇ ਦੇ ਧੰਦੇ ਦੀ। ਕੇਂਦਰੀ ਏਜੰਸੀਆਂ ਕਹਿੰਦੇ ਕੰਪਨੀਆਂ ਫਰਮਾਂ ਤੇ ਛਾਪੇ ਮਾਰਦੀਆਂ ਤੇ ਫੰਡ ਆਟੋਮੈਟਿਕਲੀ ਆ ਜਾਂਦਾ ਭਾਜਪਾ ਦੇ ਖਾਤੇ। ਮਾਮਲਾ ਕੀ ਹੈ ਜੀ ਪੂਰਾ? ਪ੍ਰਵੀਨ ਜੀ, ਇਹ ਮੀਡੀਆ ਦੇ ਵਿੱਚ ਚਰਚਾ ਵੀ ਬਣੀ ਰਹੀ ਹੈ ਜੀ ਕਿ ਕਾਂਗਰਸ ਦੇ ਸਮੇਂ ਜਾਂ ਇੰਦਰਾ ਦੇ ਸਮੇਂ ਏਜੰਸੀਆਂ ਦਾ ਦੁਰਵਰਤੋਂ ਬਹੁਤ ਹੋਈ। ਇੰਦਰਾ ਨੇ ਜਿਸ ਕਦਰ ਮਤਲਬ ਕਿ ਕੇਂਦਰੀ ਏਜੰਸੀਆਂ ਨੂੰ ਟੂਲ ਬਣਾ ਲਿਆ ਸੀਗਾ, ਉਹਦੀ ਬਹੁਤ ਬਦਨਾਮੀ ਬਦਖੋਈ ਹੁੰਦੀ ਰਹੀ ਆ। ਜੀ ਜੀ ਬਿਲਕੁਲ। ਪਰ ਮਤਲਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਨਾਤੇ ਵੀ ਗਿਣੇ ਜਾਣਗੇ ਕਿ ਉਹ ਇਸ ਤਰ੍ਹਾਂ ਮਤਲਬ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਆਏ ਨੇ ਕਿ ਮੈਂ ਸਾਰੇ ਪ੍ਰਧਾਨ ਮੰਤਰੀਆਂ ਦਾ ਰਿਕਾਰਡ ਤੋੜਨਾ ਹਰ ਤਰ੍ਹਾਂ ਦਾ। ਤੋ ਇਸ ਮਾਮਲੇ 'ਚ ਮੈਨੂੰ ਲੱਗਦਾ ਉਹ ਇੰਦਰਾ ਦਾ ਰਿਕਾਰਡ ਤੋੜਨਾ ਚਾਹੁੰਦੇ ਨੇ। ਜੀ ਜੀ। ਤੇ ਚਾਹੇ ਉਹ ਇਨਕਮ ਟੈਕਸ ਹੋਵੇ, ਚਾਹੇ CBI ਹੋਵੇ, ਚਾਹੇ ED ਹੋਵੇ ਜਾਂ ਹੋਰ ਏਜੰਸੀਆਂ ਹੋਣ, ਉਹ ਪੂਰੀ ਤਰ੍ਹਾਂ ਨਾਲ ਸਰਕਾਰੀ ਤੋਤਾ ਏਜੰਸੀਆਂ ਬਣ ਕੇ ਰਹਿ ਗਈਆਂ, ਸਰਕਾਰੀ ਟੂਲ ਬਣ ਕੇ ਰਹਿ ਗਈਆਂ। ਜਦੋਂ ਚਾਹੋ ਛਾਪਾ ਮਰਾ ਲਓ, ਜਦੋਂ ਚਾਹੋ ਕਿਸੇ ਉਸ ਹਵਾਲੇ ਨਾਲ ਵੀ ਆਪਾਂ ਮਲਕ ਹੋਰਾਂ ਦੇ ਹਵਾਲੇ ਨਾਲ ਵੀ ਆਪਾਂ ਸਤਿਆਪਾਲ ਮਲਕ ਹੋਰਾਂ ਦੀ ਕਾਰਵਾਈ ਵੀ ਆਪਾਂ ਜ਼ਿਕਰ ਕਰਕੇ ਹੀ ਹਟਿਆ। ਸੋ ਹੁਣ ਦੁਬਾਰਾ ਇਹ ਨਵਾਂ ਪਹਿਲੂ ਆਇਆ ਸਾਹਮਣੇ ਕਿ ਕੁਝ ਕੰਪਨੀਆਂ, ਕੁਝ ਫਰਮਾਂ ਅਜਿਹੀਆਂ ਨੇ ਜੀ ਫੰਡਾਂ ਦਾ ਆਦਾਨ ਪ੍ਰਦਾਨ ਸ਼ੁਰੂ ਹੋਇਆ। ਸੋ ਇਹ 30 ਦੇ ਕਰੀਬ ਪ੍ਰਵੀਨ ਜੀ ਅਜਿਹੀਆਂ ਫਰਮਾਂ ਸਾਹਮਣੇ ਆ ਰਹੀਆਂ ਨੇ। 30 ਦੇ ਕਰੀਬ ਅਜਿਹੀਆਂ ਫਰਮਾਂ ਨੇ ਕਿ ਜਿਨ੍ਹਾਂ ਤੇ ਜਦੋਂ ਛਾਪੇਮਾਰੀ ਕੀਤੀ ਗਈ ਕੇਂਦਰੀ ਏਜੰਸੀਆਂ ਵੱਲੋਂ, ਉਸ ਛਾਪੇਮਾਰੀ ਤੋਂ ਬਾਅਦ ਇਹਨਾਂ ਫਰਮਾਂ ਦੇ ਹਵਾਲੇ ਨਾਲ 335 ਕਰੋੜ ਭਾਜਪਾ ਦੇ ਖਾਤੇ ਆ। ਠੀਕ ਹੈ ਜੀ। ਮਤਲਬ ਜਿਹੜੀ ਕੰਪਨੀ ਤੇ ਛਾਪਾ ਪੈਂਦਾ ਸੀ, ਉਹ ਤੋਂ ਬਾਅਦ ਭਾਜਪਾ ਦੇ ਖਾਤੇ 'ਚ ਪਾਰਟੀ ਫੰਡ ਆ ਜਾਂਦਾ ਸੀ। ਕੀ ਇਹ ਛਾਪੇ ਪਾਰਟੀ ਫੰਡ ਲਈ ਸੀ, ਜਾਂ ਜੇ ਉਹਨਾਂ ਨੇ ਕੰਪਨੀ ਕੋਈ ਘਪਲੇ ਕੀਤੇ ਸੀ, ਉਹ ਪਾਰਟੀ ਫੰਡ ਦੇਣ ਤੋਂ ਬਾਅਦ ਉਹ ਘਪਲਾ ਖਤਮ ਹੋ ਜਾਂਦਾ ਸੀ। ਇਹ ਦਾਅਵਾ ਬਕਾਇਦਾ ਤੌਰ ਤੇ ਕਾਂਗਰਸੀ ਲੀਡਰਾਂ ਨੇ ਕੀਤਾ ਜੀ। ਇਹ ਅੰਕੜੇ, ਇਹ ਬਿਆਨਬਾਜ਼ੀ ਕਾਂਗਰਸੀ ਲੀਡਰਾਂ ਦੀ ਆ। ਮੈਂ ਦੇਖ ਰਿਹਾ ਸੀਗਾ ਕਿ ਕਾਂਗਰਸ ਦਾ ਲੀਡਰ ਹੈ ਜੀ, ਮਤਲਬ ਕਿ ਉਹਨੇ ਇਹ ਦਾਅਵਾ ਕੀਤਾ, ਜੈਰਾਮ ਰਮੇਸ਼। ਠੀਕ ਹੈ ਜੀ। ਕਹਿੰਦਾ ਜੀ ਕੇਂਦਰੀ ਏਜੰਸੀਆਂ ਨੂੰ ਦੁਰਉਪਯੋਗ ਕੀਤਾ ਜਾ ਰਿਹਾ ਹੈ। ਕਾਂਗਰਸ ਦਾ ਮਹਾ ਸਕੱਤਰ ਹੈ, ਕੀ ਹੈ ਨਾ, ਉਹ ਕਹਿੰਦਾ ਕਿ ਜੈਰਾਮ ਰਮੇਸ਼ ਕਹਿੰਦਾ 2018 ਤੋਂ ਲੈ ਕੇ 2023 ਤੱਕ 2018 ਤੋਂ 2023 ਤੱਕ ED ਨੇ, CBI ਨੇ ਤੇ ਇਨਕਮ ਟੈਕਸ ਨੇ 30 ਕੰਪਨੀਆਂ ਤੇ ਛਾਪੇ ਮਾਰੇ ਤੇ ਇਹਨਾਂ 30 ਕੰਪਨੀਆਂ ਦੇ ਰਾਹੀਂ ਭਾਜਪਾ ਦੇ ਪਾਰਟੀ ਫੰਡ ਦੇ ਲਈ 335 ਕਰੋੜ ਆਏ। ਹੁਣ ਇਹਦੇ ਵਿੱਚ ਇੱਕ ਅਹਿਮ ਗੱਲ ਹੈ ਜਿਹੜੀ ਉਹ ਦਾਅਵਾ ਕਰਦੇ ਨੇ ਜੀ। ਉਹ ਇਸੇ ਤਰ੍ਹਾਂ KC ਵੇਣੂਗੋਪਾਲ ਨੇ ਵੀ ਇਸੇ ਹਵਾਲੇ ਨਾਲ ਦਾਅਵਾ ਕੀਤਾ। ਉਹ ਕਹਿੰਦੇ ਨੇ ਕਿ ਕਹਿੰਦੇ ਜੀ ਮੈਂ ਨਿਰਮਲਾ ਸੀਤਾਰਮਨ ਨੂੰ ਚਿੱਠੀ ਲਿਖੀ ਆ, ਚਿੱਠੀ ਲਿਖ ਕੇ ਮੈਂ ਜਵਾਬ ਮੰਗਿਆ ਉਹ ਤੋਂ ਕਿ ਸਾਨੂੰ ਦੱਸੋ ਜੀ ਕਿ 30 ਵਿੱਚੋਂ ਮਤਲਬ 23 ਕੰਪਨੀਆਂ ਅਜਿਹੀਆਂ ਨੇ ਜਿਨ੍ਹਾਂ ਨੇ 187 ਕਰੋੜ ਰੁਪਈਆ ਪਾਇਆ। ਠੀਕ ਹੈ ਜੀ। 30 ਵਿੱਚੋਂ 187 ਕਰੋੜ ਦੇਣ ਵਾਲੀਆਂ 23 ਕੰਪਨੀਆਂ ਅਜਿਹੀਆਂ ਨੇ ਜਿਨ੍ਹਾਂ ਨੇ 2014 ਤੋਂ ਛਾਪਿਆਂ ਦੀ ਕਾਰਵਾਈ ਤੱਕ ਭਾਜਪਾ ਨੂੰ ਕਦੇ ਚੰਦਾ ਨਹੀਂ ਦਿੱਤਾ ਸੀ। ਮਤਲਬ ਜਾਂ ਤਾਂ ਇਹ ਹੋਵੇ ਪ੍ਰਵੀਨ ਜੀ ਕਿ ਰੂਟੀਨ 'ਚ ਚੰਦਾ ਦਿੰਦੀਆਂ ਰਹਿੰਦੀਆਂ ਹੋਣ, ਹਾਂਜੀ, ਫਿਰ ਛਾਪਾ ਪੈ ਗਿਆ। ਉਹ ਕਹਿੰਦੇ ਕਿ 30 ਦੇ ਵਿੱਚੋਂ 23 ਅਜਿਹੀਆਂ ਨੇ, 7 ਨੂੰ ਬਾਹਰ ਰੱਖ ਕੇ ਉਹ ਗੱਲ ਕਰ ਰਹੇ ਨੇ ਕਿ 23 ਅਜਿਹੀਆਂ ਨੇ ਜਿਨ੍ਹਾਂ ਨੇ ਪਹਿਲੀ ਵਾਰ ਪਾਰਟੀ ਨੂੰ ਚੰਦਾ ਦਿੱਤਾ ਹੀ ਉਸ ਸਮੇਂ ਜਦੋਂ ਉਹਨਾਂ ਦਾ ਛਾਪਾ ਪੈ ਲਿਆ। ਅੱਛਾ, ਕਿ ਪਹਿਲਾਂ ਕਦੇ ਨਹੀਂ ਦਿੱਤਾ ਸੀ। ਸੋ ਇਸ ਲਈ ਇਹਦਾ ਮਤਲਬ ਉਹ ਪ੍ਰੋ ਭਾਜਪਾ ਕੰਪਨੀ ਨਹੀਂ ਹੈ ਕਿ ਉਹਦਾ ਜਾਨ ਛਡਾਉਣ ਲਈ ਰਿਸ਼ਵਤ ਦੇ ਰਹੀਆਂ ਨੇ। ਜੀ ਜੀ। ਉਹ ਤੋਂ ਬਾਅਦ 7 ਕੰਪਨੀਆਂ ਚੋਂ 4 ਕੰਪਨੀਆਂ ਅਜਿਹੀਆਂ ਨੇ ਪ੍ਰਵੀਨ ਜੀ ਕਹਿੰਦੇ ਜਿਨ੍ਹਾਂ ਨੇ ਛਾਪੇ ਪੈਣ ਤੋਂ 4 ਮਹੀਨਿਆਂ ਬਾਅਦ ਹੀ 9 ਕਰੋੜ ਭਾਜਪਾ ਦੇ ਖਾਤੇ 'ਚ ਪਾਇਆ। ਛਾਪੇ ਤੋਂ 4 ਮਹੀਨਿਆਂ ਦੇ ਦਰਮਿਆਨ। ਸੋ ਇਸ ਹਵਾਲੇ ਨਾਲ ਇਹ ਖਬਰ ਕਾਫੀ ਅਹਿਮ ਹੈ ਕਿ ਇਹਦਾ ਮਤਲਬ ਬਾਕੀ 2-3 ਕੰਪਨੀ ਬਚਦੀਆਂ ਜਿਹੜੀਆਂ ਪਹਿਲਾਂ ਵੀ ਭਾਜਪਾ ਨੂੰ ਚੰਦਾ ਦਿੰਦੀਆਂ ਸੀ, ਹਨਾ। ਸੋ 30 ਕੰਪਨੀਆਂ ਤੇ ਸਰਕਾਰੀ ਏਜੰਸੀਆਂ ਵੱਲੋਂ ਛਾਪੇਮਾਰੀ ਤੋਂ ਬਾਅਦ ਜੇਕਰ 335 ਕਰੋੜ ਭਾਜਪਾ ਦੇ ਖਾਤੇ 'ਚ ਆਉਂਦਾ ਹੈ, 23 ਕੰਪਨੀਆਂ ਪਹਿਲੀ ਵਾਰ ਚੰਦਾ ਦਿੰਦੀਆਂ ਨੇ ਛਾਪਾ ਪੈਣ ਤੋਂ ਬਾਅਦ, ਹੈ ਨਾ। 4 ਕੰਪਨੀਆਂ ਅਜਿਹੀਆਂ ਨੇ ਜਿਹੜੀਆਂ 4 ਮਹੀਨਿਆਂ 'ਚ 9 ਕਰੋੜ ਪਾ ਦਿੰਦੀਆਂ ਨੇ ਛਾਪਾ ਪੈਣ ਤੋਂ ਬਾਅਦ। ਸੋ ਇਸ ਲਈ ਫਿਰ ਜੇਕਰ ਇਹ ਕਾਂਗਰਸ ਦੇ ਦਾਅਵੇ ਵਾਅਦੇ ਜਾਂ ਚਿੱਠੀਆਂ ਦੇ ਹਵਾਲੇ ਨਾਲ ਇਹ ਅੰਕੜੇ ਦਰੁਸਤ ਨੇ
ਤਾਂ ਫਿਰ ਭਾਜਪਾ ਤੇ ਸਵਾਲ ਹੈ। ਔਰ ਵੈਸੇ ਤੁਸੀਂ ਜਿਹੜੇ ਬੌਂਡ ਦੇ ਹਵਾਲੇ ਨਾਲ ਮਾਨਯੋਗ ਸੁਪਰੀਮ ਕੋਰਟ ਨੇ ਸਖਤ ਰੁਖ ਅਖਤਿਆਰ ਕੀਤਾ ਉਹਦੇ ਹਵਾਲੇ ਨਾਲ ਵੀ ਝਾਤ ਮਾਰੋਗੇ ਤਾਂ ਉਸ ਬੌਂਡ ਰਾਹੀਂ ਵੀ ਸਭ ਤੋਂ ਵੱਧ ਚੰਦਾ ਭਾਜਪਾ ਨੇ ਇਕੱਠਾ ਕੀਤਾ। ਸੋ ਇਸ ਲਈ ਇਹ ਸਵਾਲ ਵੱਡਾ ਬਣਦਾ ਕਿ ਏਜੰਸੀਆਂ ਨੂੰ ਤੁਸੀਂ ਚੰਦਾ ਇਕੱਠਾ ਕਰਨ ਲਈ ਵਰਤ ਰਹੇ ਹੋ ਜਾਂ ਦੇਸ਼ ਦੇ ਲੋਕਾਂ ਦਾ ਪੈਸਾ ਬਚਾਉਣ ਦੇ ਲਈ ਵਰਤ। ਸ਼ਰਮਾ ਜੀ, ਇੱਕ ਦਿਨ ਨਾ ਆਪਾਂ ਚਰਚਾ ਕਰ ਰਹੇ ਸੀਗੇ ਕਿ ਇੱਕ ਪੁਲਿਸ ਅਫਸਰ ਦੇ ਬਾਰੇ ਇੱਕ ਪ੍ਰੋਗਰਾਮ ਦੇ ਵਿੱਚ, ਉਦੋਂ ਉਹਨੂੰ ਫੜਨਾ ਸੀਗਾ, ਉਹਦੀ ਕੋਠੀ ਕਾਠੀ ਬਾਰੇ ਕੋਈ ਜਾਇਦਾਦ ਦੇ ਵੇਰਵੇ ਮੁਹਾਲੀ ਦੇ ਇਲਾਕਿਆਂ ਦੇ ਵਿੱਚ ਜਿਹੜੀ ਬਣੀ ਹੈ, ਉਹਦਾ ਇੱਕ ਟਿੱਪਣੀ ਤੁਸੀਂ ਕੀਤੀ ਸੀ, ਮੇਰੇ ਯਾਦ ਆ ਬਹੁਤ ਚੰਗੀ ਤਰ੍ਹਾਂ। ਤੁਸੀਂ ਕਿਹਾ ਕਿ ਪੈਸਾ ਲੈਣਾ ਸਿੱਧੇ ਤੌਰ ਤੇ ਇਹ ਰਿਸ਼ਵਤ ਦਾ ਕੋਈ ਇੱਕੋ ਇੱਕ ਢੰਗ ਨਹੀਂ ਹੈ, ਰਿਸ਼ਵਤ ਬੜੇ ਤਰੀਕਿਆਂ ਨਾਲ, ਕਈ ਵਾਰੀ ਹਾਂਜੀ ਕਈ ਵਾਰੀ ਤੂੰ ਫਲਾਣੇ ਬੰਦੇ ਨੂੰ ਪੁੱਛ ਲਈ, ਉਹ ਪੇਂਟਰ ਨੂੰ ਬਿੱਲ ਪੇ ਕਰਦੀ, ਉਹ ਫਲਾਣੇ ਨੂੰ ਕਹਿਦੀ। ਆਪਾਂ ਦੇਖੇ ਨਾ ਪਿੰਡਾਂ ਦੇ ਵਿੱਚ ਵੰਗਾਰਾਂ ਆਪਾਂ ਝੱਲੀਆਂ ਆਪਾਂ ਕਿਸਾਨ ਹੋਣ ਕਰਕੇ। ਸੋ ਇਹ ਢੰਗ ਨੇ, ਕਿਤੇ ਢੰਗ ਤਾਂ ਨਹੀਂ ਜਿਵੇਂ ਤੁਸੀਂ ਸਵਾਲ ਖੜਾ ਕੀਤਾ ਕਿ ਪਹਿਲਾਂ ਭੇਜ ਦਿਓ, ਬਾਅਦ ਦੇ ਵਿੱਚ ਬੰਦਾ ਮੁਹਾਰੇ ਕਹਿ ਦੂਗਾ ਜੀ ਲਿਆਓ ਜੀ ਆਪਾਂ ਤਾਂ ਮੱਥਾ ਟੇਕਤਾ, ਹੁਣ ਸਾਡਾ ਕਿਹੜਾ ਛੱਡੋ। ਬਿਲਕੁਲ ਇਹ ਢੰਗੇ ਨੇ। ਅੱਛਾ, ਜਾਂਦੇ ਇੱਕ ਸਵਾਲ ਦਾ ਜਵਾਬ ਜ਼ਰੂਰ ਦਿਓ ਸ਼ਰਮਾ ਜੀ। ਭਾਜਪਾ ਨੇ ਰਾਮ ਮੰਦਿਰ ਨਿਰਮਾਣ ਤੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਨੂੰ ਮੁਲਕ ਭਰ ਦੇ ਵਿੱਚ ਪ੍ਰਚਾਰਿਆ, ਫਿਲਮੀ ਸਿਤਾਰਿਆਂ ਦੇ ਜ਼ਰੀਏ, ਇੰਟਰਨੈਟ ਦੇ ਜ਼ਰੀਏ, ਫੇਸਬੁੱਕ, ਵਟਸਐਪ, ਇੰਸਟਾਗ੍ਰਾਮ ਦੇ ਜ਼ਰੀਏ ਬਹੁਤ ਪ੍ਰਚਾਰ ਕੀਤਾ ਕਿ ਅਸੀਂ ਇਹ ਕੀਤਾ ਸਾਰਾ ਕੁਛ। ਪ੍ਰਧਾਨ ਮੰਤਰੀ ਸਾਹਿਬ ਇੱਕ, ਜਿਵੇਂ ਤੁਸੀਂ ਫਰੇਮ ਦਾ ਜ਼ਿਕਰ ਕੀਤਾ ਸੀ ਨਾ ਸ਼ਬਦ ਦੇ ਵਿੱਚ, ਗੱਲ ਦੇ ਵਿੱਚ, ਕਿ ਫਰੇਮ ਦੇ ਵਿੱਚ, ਉਹ ਪੂਰੇ ਫਰੇਮ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਸੀਗੇ। ਪਰ ਕਹਿੰਦੇ ਐਸੀ ਭਾਈਚਾਰੇ ਤੋਂ ਜਦੋਂ ਵੋਟ ਮੰਗੂਗੀ ਭਾਜਪਾ, ਉਦੋਂ ਰਾਮ ਜੀ ਦਾ ਜ਼ਿਕਰ ਨਹੀਂ ਕਰੂਗੀ ਜੀ। ਕਾਰਨ ਕੀ ਹੈ? ਪ੍ਰਵੀਨ ਜੀ, ਤੁਹਾਡੀ ਗੱਲ ਦਰੁਸਤ ਹੈ ਕਿ ਭਾਜਪਾ ਇਸ ਮੌਕੇ ਇਸ 2024 ਦੀਆਂ ਚੋਣਾਂ 'ਚ ਆਪਣੇ ਲਈ ਸਭ ਤੋਂ ਵੱਡਾ ਜੇਕਰ ਕੋਈ ਤ੍ਰਿਪਤ ਦਾ ਪੱਤਾ ਦੇਖਦੀ ਹੈ ਤਾਂ ਉਹ ਰਾਮ ਮੰਦਿਰ ਨੂੰ ਦੇਖਦੀ ਹੈ। ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਾਡੀਆਂ ਊਣਤਾਈਆਂ, ਸਾਡੀਆਂ ਖਾਮੀਆਂ, ਸਾਡੀਆਂ ਨਲਾਇਕੀਆਂ ਨੂੰ ਜੇ ਕੋਈ ਲੁਕਾਓ ਸਕਦਾ ਹੈ ਤਾਂ ਉਹ ਅਸੀਂ ਧਰਮ ਦਾ ਪੱਤਾ ਹੀ ਹੈ, ਤੇ ਧਰਮ ਦੀ ਚਾਦਰ ਓੜ ਕੇ ਅਸੀਂ ਰਾਮ ਮੰਦਿਰ ਦੇ ਨਾਂ ਤੇ ਹਿੰਦੂ ਭਾਈਚਾਰੇ ਦੀਆਂ ਦੇਸ਼ ਭਰ 'ਚੋਂ ਵੋਟਾਂ ਬਟੋਰ ਲਾਂਗੇ, ਕਿਉਂਕਿ ਬਹੁ ਗਿਣਤੀ ਦੇਸ਼ 'ਚ ਹਿੰਦੂ ਭਾਈਚਾਰਾ। ਸੋ ਇਸ ਨੂੰ ਲੱਗਦਾ ਕਿ ਰਾਮ ਮੰਦਿਰ ਦੇ ਨਾਂ ਤੇ ਉਹ ਆਪਣਾ ਰੁਜ਼ਗਾਰ ਭੁੱਲ ਸਕਦੇ ਨੇ, ਉਹ ਆਪਣੇ GST ਵਾਲੀਆਂ ਲਾਈਨਾਂ ਜਾਂ ਉਹ ਕਿਹੜੀਆਂ ਜੋ ਕੁਝ ਵੀ ਵਾਪਰਿਆ ਦੇਸ਼ ਦੇ ਵਿੱਚ, ਟੈਕਸ ਵਸੂਲੀ, ਜੇ ਵਸੂਲੀ, ਮਹਿੰਗਾਈ, ਸਿਲੰਡਰ 1000 ਰੁਪਏ ਵਾਲਾ, ਸਾਰਾ ਕੁਝ ਭੁੱਲ ਸਕਦੀਆਂ ਨੇ, ਹੈਨਾ। ਕਿ ਪਰ ਜਦੋਂ ਅਸੀਂ ਇਹ ਗਣ ਕਰਾਂਗੇ ਕਿ ਲਓ ਜੀ ਰਾਮ ਮੰਦਿਰ ਅਸੀਂ ਬਣਾਤਾ 500 ਸਾਲਾਂ 'ਚ ਪਹਿਲੀ ਵਾਰ ਹੋਇਆ, ਭਾਜਪਾ ਨੇ ਕੀਤਾ, ਇਸ ਲਈ ਉਹਦੇ ਨਾਂ ਤੇ ਮੋਦੀ ਨੂੰ ਵੋਟਾਂ ਪੈ ਜਾਣਗੀਆਂ, ਉੱਥੇ ਤੱਕ ਉਹਨਾਂ ਦਾ ਪ੍ਰਚਾਰ ਉਹਨਾਂ ਨੂੰ ਸਮਝ ਆਉਂਦਾ। ਪਰ ਇਹ ਭਾਜਪਾ ਦੀ ਰਣਨੀਤੀ ਆ ਕਿ ਜਦੋਂ ਅਸੀਂ ਐਸੀ ਭਾਈਚਾਰੇ ਦੇ ਮਹੱਲੇ 'ਚ ਜਾਣਾ, ਜਦੋਂ ਅਸੀਂ ਉਹਨਾਂ ਦੇ ਘਰ ਮੂਹਰੇ ਜਾਣਾ, ਤਦ ਉੱਥੇ ਰਾਮ ਮੰਦਿਰ ਦੀ ਗੱਲ ਬਾਅਦ ਚੋਂ ਕਰਨੀ ਆ, ਪਹਿਲਾਂ ਕੇਂਦਰੀ ਯੋਜਨਾਵਾਂ ਦੀ ਗੱਲ ਕਰਨੀ। ਠੀਕ ਹੈ। ਉਹਦਾ ਕਾਰਨ ਇਹ ਆ ਪ੍ਰਵੀਨ ਜੀ ਕਿ ਆਪਣੀ ਇੱਕ ਆਮ ਕਹਾਵਤ ਆ ਕਿ ਖਾਲੀ ਢਿੱਡ ਤਾਂ ਭਗਤੀ ਵੀ ਨਹੀਂ ਹੁੰਦੀ। SC-BC ਭਾਈਚਾਰਾ ਸਦੀਆਂ ਤੋਂ ਦਬਲਿਆ ਕੁਚਲਿਆ ਰਿਹਾ, ਉਹਨਾਂ ਨਾਲ ਦੁਰਵਿਵਹਾਰ, ਉਹਨਾਂ ਨਾਲ ਮਾਨਸਿਕ ਦੁਰਾਚਾਰ ਹੁੰਦਾ ਆਇਆ। ਹਾਂ, ਬੇਸ਼ੱਕ ਕਈ ਮੈਂ ਆਪਣੇ ਸਾਥੀਆਂ ਨੂੰ, ਆਪਣੇ ਮੀਡੀਆ ਕਰਮੀਆਂ ਦੇ ਵਿੱਚ ਜਾਂ ਸੋ ਕਾਲਡ ਆਪਣੇ ਆਪ ਨੂੰ ਸਾਹੂਕਾਰ, ਬੜੇ ਅਮੀਰ ਜ਼ਿਮੀਂਦਾਰ ਕਹਾਉਣ ਵਾਲੇ ਲੋਕਾਂ ਨੂੰ ਅਕਸਰ ਚਰਚਾ ਕਰਦੇ ਦੇਖਦਾ ਕਿ ਯਾਰ ਆਪਣੇ ਕਿੱਥੇ ਆ। ਕਿਉਂਕਿ ਜਿਹੜੀ ਪੀੜ੍ਹੀ ਆ ਪਿਛਲੇ 40-50 ਸਾਲਾਂ 'ਚ ਜੰਮੀ ਆ ਤੇ ਪੰਜਾਬ 'ਚ ਆਪਾਂ ਵਿਚਰਦੇ ਆ, ਤਾਂ ਇੱਥੇ ਇਹੋ ਜਿਹਾ ਮਾਹੌਲ ਨਹੀਂ ਆ। ਉਹਦਾ ਖਾਸ ਕਰਕੇ ਅਸਰ ਇਹ ਵੀ ਹੈ ਕਿ ਇੱਥੇ ਸਿੱਖੀ ਦੇ ਕਾਰਨ ਵੀ ਅਸੀਂ ਇਸ ਉਹ 'ਚੋਂ ਬਾਹਰ ਨਿਕਲੇ ਆ, ਮਾਨਸਿਕਤਾ 'ਚੋਂ। ਸੋ ਇਸ ਲਈ ਇੱਥੇ ਉਹ ਅਸਰ ਨਹੀਂ ਹੈਗਾ। ਪਰ ਇਹਦਾ ਮਤਲਬ ਇਹ ਨਹੀਂਗਾ ਕਿ ਦੇਸ਼ 'ਚ ਮਸਲਾ ਮੁੱਕ ਗਿਆ। ਇਹ ਪਾੜਾ ਅਜੇ ਖੜਾ, ਬਹੁਤ ਵੱਡਾ, ਅਜੇ ਵੀ ਘੜੇ ਨੂੰ ਹੱਥ ਲਾਉਣ ਪਿੱਛੇ, ਮੰਜੇ ਤੇ ਬਿਠਾਉਣ ਪਿੱਛੇ ਅਜੇ ਵੀ ਉਹ ਕਾਰੇ ਹੁੰਦੇ ਨੇ। ਸੋ ਇਸ ਲਈ ਭਾਜਪਾ ਨੂੰ ਇਹ ਸਮਝ ਆਉਂਦੀ ਆ ਕਿ ਦੇਸ਼ ਦੇ ਵਿੱਚ 16.5% ਐਸੀ ਵੋਟ ਹੈ, ਤੇ ਉਹ ਐਸੀ ਵੋਟ ਤੱਕ ਜਦੋਂ ਪਹੁੰਚ ਕਰਨੀ ਆ, ਤੇ ਜੇਕਰ ਅਸੀਂ ਉਹਨਾਂ ਦੇ ਮੂਹਰੇ ਰਾਮ ਮੰਦਿਰ ਜੀ ਵਾਲਾ ਬਾਜਾ ਵਜਾਵਾਂਗੇ ਤਾਂ ਸ਼ਾਇਦ ਉਹਨਾਂ ਨੇ ਸਾਡੀ ਗੱਲ ਨਹੀਂ ਸੁਣਨੀ। ਅਸੀਂ ਉਹਨਾਂ ਨੂੰ ਕਹੀਏ ਕਿ ਤੁਹਾਨੂੰ ਆਟਾ ਅਸੀਂ ਦਿੱਤਾ, ਤੁਹਾਨੂੰ ਸਿਲੰਡਰ ਅਸੀਂ ਦਿੱਤਾ, ਤੁਹਾਡਾ ਇਲਾਜ ਅਸੀਂ ਕਰਾਇਆ, ਤੁਹਾਡੇ ਜਵਾਕ ਦੀ ਪੜ੍ਹਾਈ ਅਸੀਂ ਕਰਾਈ, ਮੋਦੀ ਜੀ ਨੇ ਇਹ ਕੀਤਾ, ਮੋਦੀ ਜੀ ਨੇ ਉਹ ਕੀਤਾ, ਮੋਦੀ ਜੀ ਨੇ ਇਹ ਕਰੇਂਗੇ, ਮੋਦੀ ਜੀ ਉਹ ਕਰੇਂਗੇ, ਜਦੋਂ ਇਹ ਗਣਾਵਾਂਗੇ ਕਿ ਫੇਰ ਸ਼ਾਇਦ ਸਾਨੂੰ ਵੋਟ ਪਊਗੀ। ਸੋ ਇਸ ਲਈ ਪ੍ਰਵੀਨ ਜੀ ਅੱਜ ਦਿੱਲੀ ਦੇ ਵਿੱਚ ਭਾਜਪਾ ਦੀ ਇੱਕ ਵੱਡੀ ਬੈਠਕ ਹੋਣ ਜਾ ਰਹੀ ਹੈ। ਉਸ ਬੈਠਕ ਦੇ ਵਿੱਚ ਅਗਲੇ 100 ਦਿਨਾਂ ਦੇ ਲੋਕ ਸੰਪਰਕ ਅਭਿਆਨ ਦਾ ਐਲਾਨ ਹੋਣਾ ਹੈ। ਉਸ ਦੇ ਲਈ ਬਕਾਇਦਾ ਤੌਰ ਤੇ ਪੰਨਾ ਪ੍ਰਧਾਨਾਂ ਦੀ ਡਿਊਟੀ ਲਾਈ ਗਈ ਹੈ ਕਿ ਜਦੋਂ 100 ਦਿਨਾਂ ਦੇ ਲੋਕ ਸੰਪਰਕ ਅਭਿਆਨ ਦੇ ਲਈ ਤੁਹਾਡੇ ਪੰਨੇ ਦੇ ਲੋਕਾਂ ਕੋਲ ਆਉਣ, ਪੰਨਾ ਪ੍ਰਧਾਨ ਮਤਲਬ ਭਾਜਪਾ ਦੇ ਅੰਦਰ ਇੱਕ ਸ਼ਹਿਰ ਦੇ ਵਿੱਚ ਜਿੰਨੇ ਵੋਟਰ ਸੂਚੀ ਹੈ, ਉਹ ਵੋਟਰ ਸੂਚੀ ਦੇ ਜੇ 10 ਪੇਜ ਨੇ ਤਾਂ ਹਰ ਪੇਜ ਦਾ ਇੱਕ ਪ੍ਰਧਾਨ ਹੈ। ਠੀਕ ਹੈ, ਉਹਨੂੰ ਪੰਨਾ ਪ੍ਰਧਾਨ ਕਹਿੰਦੇ ਆ।
ਸੋ ਉਸ ਪੇਜ ਦੇ ਉੱਤੇ ਜੇ 70 ਵੋਟਾਂ ਨੇ ਤਾਂ 70 ਵੋਟਾਂ ਚੋਂ ਪੰਨਾ ਪ੍ਰਧਾਨ ਦੀ ਜ਼ਿੰਮੇਵਾਰੀ ਹੋਊਗੀ, ਉਹ ਤੈਅ ਕਰਕੇ ਦੱਸੂਗਾ ਕਿ ਆਹ 30 ਘਰ ਐਸੀ ਭਾਈਚਾਰੇ ਦੇ ਆ ਜੀ। ਤੇ ਉਹ 30 ਘਰਾਂ ਦੇ ਮੂਹਰੇ ਜਾ ਕੇ ਹੋਰ ਤਰ੍ਹਾਂ ਗੱਲ ਕਰਨੀ ਹੈ, ਬਾਕੀ 40 ਘਰਾਂ ਦੇ ਮੂਹਰੇ ਜਾ ਕੇ ਹੋਰ ਤਰ੍ਹਾਂ ਗੱਲ ਕਰਨੀ ਹੈ। ਇਹਦੀ ਟ੍ਰੇਨਿੰਗ ਦਿੱਤੀ ਜਾਣੀ ਹੈ। ਅੱਛਾ। ਤੇ ਕੱਲ ਤੋਂ ਇਹ ਅਭਿਆਨ ਸ਼ੁਰੂ ਹੋਣਾ। ਫਿਰ ਉਹਨਾਂ ਨੂੰ ਦੱਸਣਾ ਕਿ ਉਜਵਲ ਯੋਜਨਾ, ਮੁਫਤ ਰਾਸ਼ਨ ਯੋਜਨਾ, ਕਿਸਾਨ ਨਿਧੀ ਯੋਜਨਾ, ਆਯੁਸ਼ਮਾਨ ਯੋਜਨਾ, ਏਦਾਂ ਦੀਆਂ ਯੋਜਨਾਵਾਂ ਗਣਾਉਣੀਆਂ ਨੇ। ਤੇ ਉਹ ਸਾਰਾ ਇੱਕ ਉਹਨਾਂ ਨੂੰ ਚਾਰਟ ਬਣਾ ਕੇ ਦਿੱਤਾ ਜਾ ਰਿਹਾ। ਸੋ 2 ਫਾਈਲਾਂ ਹੋਣਗੀਆਂ ਉਹਨਾਂ ਕੋਲ। ਜਰਨਲ ਵਰਗ ਕੋਲ ਜਾਣ ਲੱਗਿਆ ਉਹ ਦੂਜੀ ਫਾਈਲ ਨੂੰ ਖੋਲ ਕੇ ਪ੍ਰਚਾਰ ਕਰਨਗੇ, ਤੇ ਉਦੋਂ ਐਸੀ ਭਾਈਚਾਰੇ ਕੋਲ ਜਾਣ ਲੱਗਿਆ ਦੂਜੀ ਨੂੰ ਖੋਲ ਕੇ ਪ੍ਰਚਾਰ ਕਰਨਗੇ, ਕਿਉਂਕਿ ਇਹਨਾਂ ਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਵੀ ਐਸਸੀ ਬੀਸੀ ਭਾਈਚਾਰਾ 30-32% ਹੈਗਾ ਜੀ, ਹੈਗਾ। ਹਾਂਜੀ, ਹੈ ਨਾ। ਯੂਪੀ ਦੇ ਵਿੱਚ 20% ਤੋਂ ਵੱਧ ਐਸੀ ਭਾਈਚਾਰਾ ਹੈ। ਪੱਛਮੀ ਬੰਗਾਲ 'ਚ 10% ਤੋਂ ਵੱਧ ਐਸੀ ਭਾਈਚਾਰਾ ਹੈ। ਬਿਹਾਰ ਦੇ ਵਿੱਚ ਵੀ 8% ਤੋਂ ਉੱਪਰ ਹੈ। ਤਾਮਿਲਨਾਡੂ ਵੀ 7% ਤੋਂ ਉੱਪਰ ਹੈ। ਇਸ ਲਈ ਅਚੇਚੇ ਤੌਰ ਤੇ ਤੈਅ ਕੀਤਾ ਗਿਆ ਪੰਜਾਬ 'ਚ, ਉੱਤਰ ਪ੍ਰਦੇਸ਼ 'ਚ, ਮੱਧ ਪ੍ਰਦੇਸ਼ 'ਚ, ਰਾਜਸਥਾਨ 'ਚ, ਪੱਛਮੀ ਬੰਗਾਲ 'ਚ, ਹਰਿਆਣੇ 'ਚ, ਤੇਲੰਗਾਨਾ, ਕਰਨਾਟਕ, ਤਾਮਿਲਨਾਡੂ, ਮਹਾਰਾਸ਼ਟਰ, ਇੱਥੇ ਐਸੀ ਭਾਈਚਾਰੇ ਦੇ ਘਰ ਮੂਹਰੇ ਜਾ ਕੇ ਰਾਮ ਜੀ ਦੀ ਗੱਲ ਨਹੀਂ ਕਰਨੀ, ਮੋਦੀ ਜੀ ਦੀ ਗੱਲ ਕਰਨੀ ਹੈ ਯੋਜਨਾਵਾਂ ਦੇ ਨਾਲ। ਇਹ ਫਾਰਮੂਲਾ ਤਿਆਰ ਕੀਤਾ ਗਿਆ। ਜੀ ਜੀ। ਦੇਖੋ, ਭਾਜਪਾ ਨੂੰ ਨਾ ਤੁਸੀਂ ਆਰਥਿਕ ਤੌਰ ਤੇ ਦੇਖ ਲਓ, ਉਹਨਾਂ ਦੀ ਆਰਥਿਕਤਾ ਬਾਰੇ ਤਾਂ ਆਪਾਂ ਗੱਲ ਕਰਕੇ ਹਟੇ ਆ। ਆਰਥਿਕ ਤੌਰ ਤੇ ਸਮਰੱਥਾ ਹੋਣ ਦਾ ਕੀ ਕਾਰਨ ਹੈ? ਸਮਾਜਿਕ ਪੱਧਰ ਤੇ ਭਾਜਪਾ ਦੇ ਬਾਰੇ ਕਿਹਾ ਜਾਂਦਾ ਕਿ ਉਹਨੇ ਸੋਸ਼ਲ ਇੰਜੀਨੀਅਰਿੰਗ ਕੀਤੀ ਹੋਈ ਹੈ। ਬਿਲਕੁਲ। ਐਵੇਂ ਨਹੀਂ ਉਹਨਾਂ ਨੇ ਦਿੱਲੀ ਜਾ ਕੇ ਹੰਸਰਾਜ ਹੰਸ ਨੂੰ MP ਬਣਾ ਲਿਆ। ਐਵੇਂ ਨਹੀਂ ਉਹਨਾਂ ਨੇ ਹੋਰ ਬਥੇਰੇ ਪੱਤੇ ਕੱਢੇ। ਤੇ ਮੇਰੇ ਯਾਦ ਆ ਗਈ ਗੱਲ, ਕਿਉਂਕਿ ਉਹਨਾਂ ਨੂੰ ਸੋਸ਼ਲ ਇੰਜੀਨੀਅਰਿੰਗ ਦੇ ਵਿੱਚੋਂ ਇਹ ਮੈਥਡ ਨਿਕਲਿਆ। ਪ੍ਰਵੀਨ ਜੀ ਪਿਛਲੇ 6-7 ਮਹੀਨਿਆਂ ਤੋਂ ਉਹਨਾਂ ਨੇ ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਅਜਿਹੀ ਯੋਜਨਾ ਚਲਾਈ ਹੋਈ ਆ ਕਿ ਉਹਨਾਂ ਦਾ ਜਿਹੜਾ ਯੂਥ ਵਿੰਗ ਨੇ ਭਾਜਪਾ ਦੇ, ਜਾਂ ਸ਼ਾਖਾਵਾਂ ਵਾਲੇ ਜਿਹੜੀ ਸ਼ਾਖਾ ਲਾਉਂਦੇ ਨੇ RSS ਦੀਆਂ, ਉਹਨਾਂ ਦੇ ਜਿਹੜੇ ਯੂਥ ਵਿੰਗ ਨੇ, ਉਹਨਾਂ ਨੂੰ ਬਕਾਇਦਾ ਡਿਊਟੀ ਦਿੱਤੀ ਹੋਈ ਆ ਕਿ ਤੁਸੀਂ ਹਫ਼ਤੇ 'ਚ ਇੱਕ ਦਿਨ ਆਪਣੇ ਇਲਾਕੇ ਦੇ ਉਸ ਬਜ਼ੁਰਗ ਕੋਲ ਜਾਣਾ ਜਾਂ ਬਜ਼ੁਰਗ ਜੋੜੇ ਕੋਲ ਜਾਣਾ ਜਿਹੜਾ ਇਕੱਲਾ ਬਿਲਕੁਲ ਦੇ ਜਵਾਕ ਕੋਲ ਨਹੀਂ ਰਹਿੰਦੇ, ਵਿਦੇਸ਼ਾਂ 'ਚ ਰਹਿੰਦੇ ਨੇ ਜਾਂ ਕਿਸੇ ਹੋਰ ਸ਼ਹਿਰ ਨੌਕਰੀ ਕਰਦੇ ਨੇ। ਤੁਸੀਂ ਹਸਪਤਾਲ ਲਿਜਾ ਕੇ ਉਹਨਾਂ ਨੂੰ ਦਵਾਈ ਤੁਸੀਂ ਦਵਾ ਕੇ ਲਿਆਉਣੀ ਹੈ, ਬੈਂਕ ਦਾ ਕੰਮ ਤੁਸੀਂ ਕਰਾ ਕੇ ਲਿਆਉਣਾ ਹੈ ਨਾ, ਕਿਤੇ ਥਾਣੇ ਕਚਹਿਰੀ ਕੋਈ ਲੋੜ ਹੈ ਉੱਥੇ ਤੁਸੀਂ ਲੈ ਕੇ ਜਾਣਾ, ਕੋਈ ਬਾਜ਼ਾਰ 'ਚ ਤੁਸੀਂ ਲੈ ਕੇ ਜਾਣਾ, ਨਾਲ ਲੈ ਕੇ ਆਉਣਾ, ਨਾਲ ਲੈ ਕੇ ਵਾਪਸ ਛੱਡ ਕੇ ਆਉਣਾ। ਤੁਸੀਂ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਹਫ਼ਤੇ 'ਚ ਇੱਕ ਦਿਨ ਜਾ ਕੇ। ਤੁਸੀਂ ਭਾਜਪਾ ਨੂੰ ਵੋਟ ਪਾਉਣ ਲਈ ਨਹੀਂ ਕਹਿਣਾ, ਨਾ, ਤੁਸੀਂ ਬਸ ਮੋਦੀ ਦੀ ਕਾਰਗੁਜ਼ਾਰੀ ਦੇ ਹਵਾਲੇ ਨਾਲ ਗੁਣਗਾਨ ਕਰੀ ਜਾਣਾ ਉਹਨਾਂ ਕੋਲ। ਬਸ ਬਿਲਕੁਲ। ਬੜੀ ਮਤਲਬ ਦੇਸ਼ ਦੇ ਵਿੱਚ ਬਜ਼ੁਰਗ ਜਨਸੰਖਿਆ ਬਹੁਤ ਵੱਡੀ ਗਿਣਤੀ 'ਚ ਹੈ। ਬੇਸਹਾਰਾ ਬਹੁਤ ਲੋਕ। ਉਹਨਾਂ ਨਾਲ 10 ਦਿਨ ਜਾ ਕੇ ਬੈਂਕਾਂ ਦੇ ਕੰਮ ਕਰਾਏ ਆਉਂਗੇ, ਹਸਪਤਾਲ ਥਾਣੇ ਕਚਹਿਰੀਆਂ ਦੇ ਕੰਮ ਕਰਾਏਗੇ, ਤਾਂ ਵੋਟ ਪਾਉਣ ਲੱਗੇ ਵੀ ਉਹ ਕਹਿਣਗੇ ਮੈਂ ਤਾਂ ਉਸੇ ਮੁੰਡੇ ਨਾਲ ਜਾਊਂਗਾ, ਤੇ ਫਿਰ ਵਿਚਾਰਾ ਉਹਦੇ ਕਹੇ ਤੇ ਵੋਟ ਵੀ ਪਾਊਗਾ। ਤੁਸੀਂ ਇਹ ਦੇਖੋ ਨਾ ਕਿ ਇੱਕ ਪਾਸੇ ਉਹ ਇਹੋ ਜਿਹੀ ਇੰਜੀਨੀਅਰਿੰਗ ਕਰ ਰਹੇ ਨੇ, ਇਹੋ ਜਿਹੇ ਮੈਥਡ ਅਪਣਾ ਰਹੇ ਨੇ, ਦੂਜੇ ਪਾਸੇ ਜਿਹੜੀਆਂ ਦੂਜੀਆਂ ਵਿਰੋਧੀ ਧਿਰਾਂ ਨੇ, ਉਹ ਜਿਹੜੇ ਉਹਨਾਂ ਵੱਲੋਂ ਲਤਾੜੇ ਲੋਕ ਨੇ, ਜਿਹੜੇ ਉਹਨਾਂ ਤੋਂ ਪ੍ਰਭਾਵਿਤ ਲੋਕ ਨੇ, ਕਿਸਾਨ ਹੈ, ਹੋਰ ਤਬਕਾ, ਬੇਰੁਜ਼ਗਾਰ ਹੈ, ਉਹਨਾਂ ਦੇ ਨਾਲ ਵੀ ਨਹੀਂ ਖੜ ਰਹੇ। ਤੇ ਕਿੱਥੇ ਤੁਸੀਂ ਉਸ ਸੋਸ਼ਲ ਇੰਜੀਨੀਅਰਿੰਗ ਦੀ ਕਾਟ ਕਰ ਲਓਗੇ? ਸੋ ਆਮ ਤੌਰ ਤੇ ਕੀ ਕਿਹਾ ਜਾਂਦਾ ਹੈ, ਸ਼ਰਮਾ ਜੀ ਤੁਸੀਂ ਦੱਸਿਆ ਸੀ ਨਾ ਇੱਕ ਦਿਨ ਕਿ ਇੱਕ ਭਾਰਤ ਰਤਨ ਕਰਕੇ ਦੇਣ ਨਾਲ ਉਹਨਾਂ ਨੇ ਬਿਹਾਰ ਦੇ ਵਿੱਚ ਗੇਮ ਚੇਂਜ ਕਰਤੀ ਪੂਰੀ। ਬਿਲਕੁਲ ਜਿਹੜਾ ਉਹਦੇ ਪੋਤੇ ਨੂੰ ਚੌਧਰੀ ਚਰਨ ਦੇ ਪੁੱਤਰ ਨੂੰ ਕਹਿਣਾ ਪੈ ਗਿਆ। ਹਾਂਜੀ ਕਹਿਣਾ ਪੈ ਗਿਆ। ਬਿਲਕੁਲ ਆਪਾਂ ਚਰਚਾ ਹੁਣ ਦੱਸੋ ਮੈਂ ਕੀ ਕਰਾਂਗਾ ਨਾਲ ਕਿਵੇਂ ਨਾ ਜਾਵਾਂਗਾ। ਸੋ ਇਹ ਉਹਨਾਂ ਦੇ ਆਪਦੇ ਟ੍ਰਿਕਸ ਨੇ, ਇਹ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਸੋਸ਼ਲ ਇੰਜੀਨੀਅਰਿੰਗ ਦੇ ਵਿੱਚੋਂ ਨਿਕਲੀਆਂ ਮੈਥਡ ਨੇ ਔਰ ਥਿਊਰੀਜ਼ ਨੇ। ਔਰ ਭਾਜਪਾ ਸੰਘ ਇਹ ਆਪਣੀ ਥਿਊਰੀਜ਼ ਦੇ ਬੜੇ ਪੱਕੇ ਲੋਕ ਨੇ, ਬੜੇ ਡਿਸਪਲਿਨਡ ਆਪਦੇ ਕਾਡਰ ਦੇ ਵਿੱਚ। ਠੀਕ ਆ, ਆਪਾਂ ਉਹਨਾਂ ਦੀ ਵਿਚਾਰਧਾਰਾ, ਉਹਨਾਂ ਦੀ ਪੋਲਿਟਿਕਸ ਦੇ ਨਾਲ ਸਹਿਮਤ ਨਹੀਂ, ਪਰ ਤੁਹਾਨੂੰ ਮੰਨਣਾ ਪਊਗਾ ਕਿ ਉਹਨਾਂ ਨੇ ਸਾਬਿਤ ਕੀਤਾ ਇਹ ਚੀਜ਼। ਬਿਲਕੁਲ ਜੀ। ਸ਼ਰਮਾ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।